ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਪੋਸਟਰ ਲੱਗਾ। ਉਸ ਪੋਸਟਰ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਮੋਹਰ ਦੇ ਸ਼ਬਦ ਉਕਰੇ ਨੇ। ਉਹਦੇ ਉੱਪਰ ਦੋ ਸਿੱਕਿਆਂ ਦੀ ਤਸਵੀਰ। ਇਹ ਸਾਨੂੰ ਸਮਝਣਾ ਪਵੇਗਾ, ਕਿਉਂਕਿ ਜਿਹੜੀ ਅਸੀਂ ਇੱਥੇ ਗੱਲ ਕੀਤੀ ਹੈ ਦੇਗ ਔਰ ਦੇਗ ਦੀ, ਇਸ ਦੇਗ ਔਰ ਦੇਗ ਦੀ ਵਿਚਾਰਧਾਰਾ ਦਾ ਬਚਾਅ ਕਿੱਥੇ? ਵੀਰ ਜੀ ਨੇ, ਮੇਰੇ ਬਹੁਤ ਸਤਿਕਾਰਯੋਗ ਵੀਰ ਜੀ ਹਰਿੰਦਰ ਸਿੰਘ ਹੋਰਾਂ ਨੇ, ਮੈਨੂੰ ਇਹਨਾਂ ਤੋਂ ਬਾਅਦ ਲੈਕਚਰ ਕਰਨ ਦਾ ਮਜ਼ਾ ਆਉਂਦਾ। ਉਹਦਾ ਕਾਰਨ ਹੈ ਕਿ ਇਹ ਇੱਕ ਬੇਸ ਤਿਆਰ ਕਰਦੇ। ਇਹਨਾਂ ਅਮਰਨਾਮੇ ਦੇ ਵਿੱਚ ਬੇਸ ਤਿਆਰ ਕਰ ਦਿੱਤਾ ਹੈ ਕਿ ਗੁਰੂ ਪਾਤਸ਼ਾਹ ਨੇ ਆਜ਼ਾਦ ਮਰਦ ਭੇਜੇ ਨੇ, ਤੇ ਉਹਦੇ ਨਾਲ ਅਮਰਨਾਮੇ ਦੇ ਵਿੱਚ ਉਹਨਾਂ ਨੂੰ ਸੁਚੇਤ ਵੀ ਕਰ ਦਿੱਤਾ ਹੈ। ਅਮਰਨਾਮੇ ਦਾ ਇੱਕ ਸ਼ੇਰ ਹੈ ਫਾਰਸੀ ਦੇ ਵਿੱਚ, ਇਹ ਅਮਰਨਾਮਾ ਵੀਰ ਜੀ ਨੇ ਦੱਸਿਆ, ਉਸੇ ਨੱਥਮਲ ਨੇ ਲਿਖਿਆ ਹੈ, ਜਿਨੇ ਕਦੀ ਢਾਡੀ ਅਬਦੁੱਲੇ ਦੇ ਨਾਲ ਖਲੋ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਇਹ ਵਾਰ ਪੜੀ ਸੀ, ਦੋ ਤਲਵਾਰੀ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ ਦਰਵਾਜਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾ ਕਰੇ ਤਾਕੀਰ ਦੀ, ਪੱਗ ਤੇਰੀ ਕੀ ਚਦਾ ਕੀਤੀ। ਇਹ ਉਹੀ ਨੱਥਮਲ ਆ। ਤੇ ਉਸ ਨੱਥਮਲ ਨੇ ਜਦੋਂ ਇਹਨਾਂ ਆਜ਼ਾਦ ਮਰਦਾਂ ਨੂੰ ਭੇਜਿਆ, ਉੱਥੇ ਆਪਾਂ ਫਤਿਹ ਦੀ ਗੱਲ ਸ਼ੁਰੂ ਕਰਦੇ ਆ, ਤੇ ਉਹਨਾਂ ਨੂੰ ਇੱਕ ਗੱਲ ਕਹਿ ਦਿੱਤੀ, ਆਜ਼ਾਦ ਹੋ, ਆਜ਼ਾਦੀ ਦੀ ਗੱਲ ਕਰੋਗੇ, ਪਰ ਇੱਕ ਗੱਲ ਤੋਂ ਬਚਿਓ ਜਿਹਦੇ ਬਾਰੇ ਅਸੀਂ ਵੀ ਆਪਣੇ ਆਪ ਦਾ ਚਿੰਨ੍ਹ ਕਰਨ ਦਾ ਯਤਨ ਕਰੀਏ ਕਿ ਬਚੇ ਨਾ। ਗੁਰੂ ਪਾਤਸ਼ਾਹ ਨੇ ਅਮਰਨਾਮੇ ਦੇ ਵਿੱਚ ਗੱਲ ਕਹੀ, ਹਯਾ ਅਜ ਬ੍ਰਾਹਮਣ ਪ੍ਰਸਤੀ ਕੁਲਤ, ਬ੍ਰਾਹਮਣਵਾਦ ਤੋਂ ਬਚੇ। ਅੱਜ ਅਸੀਂ ਕਿੱਥੇ ਗਏ? ਹਯਾ ਅਜ ਬ੍ਰਾਹਮਣ ਪ੍ਰਸਤੀ ਕੁਲਤ ਕਿ ਕੁਸ਼ਤ ਨ ਮਨ ਮਾਨ ਕੁਸ਼ਤਾ ਚਾਰ ਅੰਧ। ਬ੍ਰਾਹਮਣ ਪ੍ਰਸਤੀ ਕੇਵਲ ਬ੍ਰਾਹਮਣ ਦੇ ਨਾਲ ਵੈਰ ਨਹੀਂ ਹੈ, ਇੱਕ ਵਿਚਾਰਧਾਰਾ ਤੋਂ ਬਚ ਕੇ ਰਹਿਣ ਦਾ ਸੰਕੇਤ ਹੈ, ਉਹਦੇ ਵਿੱਚ ਪੈ ਨਾ ਜਾਏ। ਸੰਦੇਸ਼ ਹੈ ਗੁਰੂ ਪਾਤਸ਼ਾਹ ਦਾ, ਚੱਲ ਰਹੇ ਸਿੱਖਾਂ ਨੂੰ ਫਤਿਹ ਤੇ ਗੱਲ ਆ ਜਾਈਏ। ਜੇਕਰ ਅਸੀਂ ਫਤਿਹ ਦਾ ਇੱਕ ਸਮਰੂਪ ਲਈਏ ਕਿ ਜਿੱਤ ਤੇ ਫਤਿਹ ਦਾ ਇੱਕ ਅਰਥ ਹੈ। ਗੁਰੂ ਪਾਤਸ਼ਾਹ ਭੰਗਾਣੀ ਦੀ ਜੰਗ ਤੋਂ ਬਾਅਦ ਇੱਕ ਗੱਲ ਕਰਦੇ ਨੇ, ਭਈ ਜੀਤ ਮੇਰੀ ਕਿਰਪਾ ਕਾਲ ਕੇ, ਜਿੱਤ ਪ੍ਰਾਪਤ ਹੋ ਗਈ, ਪਰ ਫਤਿਹ ਉਸ ਦਾ ਇੱਕ ਅਗਲਾ ਵੱਡਾ ਪੜਾਅ ਹੈ। ਇਹਦੇ ਵਿੱਚ ਤੁਸੀਂ ਪੜੋਗੇ, ਇਹ ਸ਼ਬਦ ਮੋਹਰ ਦੇ ਨੇ ਜਿਹੜੇ ਉੱਪਰ ਸਿੱਕੇ ਨੇ, ਸਿੱਕਿਆਂ ਦੇ ਉੱਪਰ ਫਾਰਸੀ ਚ ਇਹ ਗੱਲ ਨਹੀਂ ਲਿਖੀ ਹੋਈ ਜੋ ਥੱਲੇ ਲਿਖੀ ਹੈ। ਸਿੱਕਿਆਂ ਦੇ ਵਿੱਚ ਲਿਖਿਆ, ਸਿੱਕਾ ਜਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ ਫਜ਼ਲ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਾਨ ਫਜ਼ਲ ਸੱਚਾ ਸਾਹਿਬ ਅਸਤ। ਇਹ ਦੋ ਸਿੱਕਿਆਂ ਦੀ ਲਿਖੀ, ਪਰ ਜਿਹੜੀ ਥੱਲੇ ਮੋਹਰ ਦੀ ਗੱਲ ਹੈ ਉਹ ਬੜੀ ਅਹਿਮ ਹੈ। ਅਸੀਂ ਆਮ ਕਹਿ ਦਿੰਦੇ ਲਿਖਦੇ ਦੇਗ ਤੇਗ ਫਤਿਹ, ਇੰਜ ਨਹੀਂ ਹੈ। ਫਾਰਸੀ ਦੇ ਸ਼ਬਦ ਨੇ ਗੱਲ ਹੈ ਦੇਗੋ ਤੇਗੋ ਫਤਿਹ। ਤਿੰਨ ਚੀਜ਼ਾਂ ਨੂੰ ਆਪਸ ਚ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਦੇਗ ਦੇਗ ਫਤਿਹ, ਜਦੋਂ ਵਿੱਚ ਉਹ ਸ਼ਬਦ ਲੱਗ ਜਾਂਦਾ ਹੈ ਸੰਬੰਧ ਕਾਰਕ ਬਣ ਜਾਂਦਾ, ਇਹ ਵੱਖ ਨਹੀਂ ਕੀਤੇ ਜਾ ਸਕਦੇ। ਗੁਰੂ ਪਾਤਸ਼ਾਹ ਨੇ ਕਾਲਪੁਰਖ ਤੋਂ ਮੰਗਿਆ ਕੀ ਹੈ? ਦੇਗ ਤੇਗ ਜਗ ਮੇ ਦੋ ਚੱਲੇ, ਦੋਵੇਂ ਚੱਲਣੀਆਂ ਚਾਹੀਦੀਆਂ। ਇਹਨੂੰ ਇੰਨੇ ਕੁ ਸ਼ਬਦਾਂ ਦੇ ਵਿੱਚ ਨਾ ਸਮਝ ਕੇ ਵੇਖ ਲਿਓ ਆਪਣੀ ਮਾਨਸਿਕ ਸੱਤਾ ਦੇ ਵਿੱਚ ਵੀ ਉੱਥੇ ਦੇਗ ਪਈ ਹੋਵੇ ਬਾਟੇ ਦੇ ਵਿੱਚ ਤੇ ਤੇਗ ਦਾ ਭੋਗ ਲੱਗ ਰਿਹਾ ਹੋਵੇ, ਗੱਲ ਇੱਥੋਂ ਤੱਕ ਸੀਮਤ। ਗੱਲ ਅੱਗੇ ਹੈ, ਨੁਸਰਤ ਬੇਦ ਰੰਗ ਫਤਿਹ ਤੋਂ ਅੱਗੇ ਐਵਰ ਐਕਸਪੈਂਡਿੰਗ ਪ੍ਰੋਸਪੈਰਿਟੀ, ਰਾਜ ਸੱਤਾ ਦਾ ਉਹ ਰੂਪ ਜਿਹਦੇ ਵਿੱਚ ਲਗਾਤਾਰ ਇੱਕਸਾਰ ਲੋਕਾਂ ਦੇ ਮਾਨਸਿਕ ਖੜਾਅ ਤੇ ਬੇਗਮਪੁਰੇ ਦੇ ਸੰਕਲਪ ਦੀ ਪ੍ਰਕਿਰਿਆ ਲਗਾਤਾਰ ਰਹਿੰਦੀ ਹੈ। ਨੁਸਰਤ ਬੇਦ ਰੰਗ ਐਵਰ ਐਕਸਪੈਂਡਿੰਗ ਪ੍ਰੋਸਪੈਰਿਟੀ, ਕਦੀ ਰੁਕਦੀ ਨਹੀਂ ਹੈ। ਇਹ ਤੁਹਾਡਾ ਫਤਿਹ ਤੋਂ ਬਾਅਦ ਦਾ ਉਹ ਰੂਪ ਹੈ ਕਿ ਤੁਸੀਂ ਜਿੱਤ ਤਾਂ ਪ੍ਰਾਪਤ ਕੀਤੀ, ਪਰ ਉਹ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਸ ਖਿੱਤੇ ਦੇ ਵਿੱਚ ਤੁਸੀਂ ਲੋਕਾਂ ਨੂੰ ਸੁਖ ਕਿਵੇਂ ਦਿੱਤਾ, ਤੁਸੀਂ ਲੋਕਾਂ ਨੂੰ ਜੀਵਨ ਕਿਵੇਂ ਦਿੱਤਾ।
ਸ਼ਬਦ ਪੜਿਆ ਸੀ ਭਾਈ ਸਾਹਿਬ ਨੇ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਨ ਬੇਨਤੀ ਮੇਰੀ। ਕਰਵਟ ਪਿੱਠ ਮੋੜ ਦੇਣੀ, ਕਰਵਤ ਆਰਾ। ਪਾਤਸ਼ਾਹ ਦੇ ਇਸ ਸੰਦੇਸ਼ ਦੇ ਵਿੱਚ ਜਿਹੜਾ ਭਗਤ ਜੀ ਦਾ ਉਹਨਾਂ ਨੇ ਦਰਜ ਕੀਤਾ ਹੈ, ਕਹਿ ਰਹੇ ਨੇ ਕਿ ਆਰਾ ਚੰਗਾ ਹੈ, ਸਰੀਰ ਕੱਟਿਆ ਜਾਵੇ, ਕੋਈ ਗੱਲ ਨਹੀਂ, ਪਰ ਪਾਤਸ਼ਾਹ ਤੂੰ ਪਿੱਠ ਕਰੇ ਮੇਰੇ ਤੋਂ, ਇਹ ਮੇਰੇ ਕੋਲ ਸਿਆ ਨਹੀਂ ਜਾਂਦਾ। ਕਰਵਤ ਭਲਾ, ਆਰਾ ਚੰਗਾ ਹੈ, ਨਾ ਕਰਵਟ ਤੇਰੀ, ਮੁਖ ਤੇਰੇ ਤੋਂ ਮੋੜਿਆ ਜਾਵੇ ਇਹ ਬਰਦਾਸ਼ਤ ਨਹੀਂ, ਸਰੀਰ ਕੱਟਿਆ ਜਾਵੇ ਬਰਦਾਸ਼ਤ ਹੁੰਦਾ ਹੈ। ਇਹ ਦੋ ਤਸਵੀਰਾਂ ਇਸ ਗੱਲ ਨੂੰ ਬਿਆਨ ਕਰ ਰਹੀ। ਮੁਖ ਜੇ ਗੁਰੂ ਦੇ ਵੱਲ ਹੈ ਤੇ ਸਰੀਰ ਕੱਟਿਆ ਨਹੀਂ ਜਾਵੇ ਤੇ ਬਰਦਾਸ਼ਤ ਹੋ ਰਿਹਾ। ਇਹ ਗੁਰੂ ਪਾਤਸ਼ਾਹ ਨੇ ਜਿਹੜੀ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਉਹਦਾ ਪ੍ਰਤੱਖ ਸਰੂਪ ਹੈ। ਬਾਬਾ ਬੰਦਾ ਸਿੰਘ ਬਹਾਦਰ ਕੌਮ ਦਾ ਇੱਕ ਐਸਾ ਬਾਦਸ਼ਾਹ ਜਿਹਨੂੰ ਅਸੀਂ ਦੁਨੀਆ ਦਾ ਪਹਿਲਾ ਬਾਦਸ਼ਾਹ ਐ ਸਿੱਕੇ ਦੇ ਰੂਪ ਦੇ ਵਿੱਚੋਂ ਵੇਖਦੇ ਹਾਂ। ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਨੇ ਰਾਜ ਸੱਤਾ ਨੂੰ ਸਥਾਪਿਤ ਕੀਤਾ ਹੋਵੇ ਤੇ ਅਜੇ ਤੱਕ ਐਸਾ ਸਿੱਕਾ ਸਾਨੂੰ ਸਿੱਕਿਆਂ ਦੇ ਇਤਿਹਾਸ 'ਚ ਨਹੀਂ ਮਿਲਦਾ ਕਿ ਕਿਸੇ ਬਾਦਸ਼ਾਹ ਨੇ ਸਿੱਕਾ ਆਪਣੇ ਨਾਮ ਤੇ ਜਾਰੀ ਕੀਤਾ। ਇਹ ਉਹ ਸਿੱਕਾ ਹੈ ਜਿਹਦੇ 'ਚ ਗੁਰੂ ਨਾਨਕ ਦੀ ਦੇਖ ਤੇ ਤੇਗ ਦੀ ਗੱਲ ਕੀਤੀ ਗਈ, ਜਿਹੜੀ ਗੱਲ ਵੀਰ ਜੀ ਨੇ ਕਹੀ ਸੀ ਵੀ ਸਾਡੀ ਆਜ਼ਾਦੀ ਦੀ ਗੱਲ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਸਿੱਕਾ ਸਾਡੀ ਉਸ ਗੱਲ ਦਾ ਪ੍ਰਤੀਕ ਹੈ ਜਿਸ ਨੂੰ ਅਸੀਂ ਭਗਤਾਂ ਦੇ ਸਵਈਆਂ ਦੇ ਰੂਪ 'ਚ ਪੜ੍ਹਦੇ ਹਾਂ ਕਿ ਨਾਨਕ ਰਾਜ ਚਲਾਇਆ, ਇਹ ਉਹਦਾ ਪ੍ਰਤੀਕ ਹੈ। ਇੱਥੇ ਨਾਨਕ ਦੀ ਦੇਖ ਦੀ ਗੱਲ ਵੀ ਹੈ, ਇੱਥੇ ਨਾਨਕ ਦੀ ਤੇਗ ਦੀ ਗੱਲ। ਸੋ ਬਾਬਾ ਬੰਦਾ ਸਿੰਘ ਬਹਾਦਰ ਇਹ ਦੁਨੀਆ ਦੇ ਧਾਰਮਿਕ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਸਥਾਪਤੀ ਹੈ ਕਿ ਸਿੱਕਾ ਤੇ ਮੋਹਰ ਗੁਰੂ ਦੇ ਨਾਮ ਤੇ। ਇਹੀ ਇੱਕ ਰਾਜ ਦੇ ਮੂਲ ਆਧਾਰ ਹੁੰਦੇ। ਅੱਗੇ ਆ ਜਾਈਏ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਵੇਲੇ ਸਰਹੰਦ ਤੇ ਹੋਰ ਇਲਾਕੇ ਫਤਿਹ ਕਰ ਲਏ, ਉਸ ਸਮੇਂ ਜਿਹੜਾ ਰਾਜ ਪ੍ਰਬੰਧ ਸਿਰਜਿਆ ਉਹਦੇ ਚ ਸਿੱਖ ਦੀ ਮਾਨਸਿਕਤਾ ਦਾ ਵਿਕਾਸ ਕਰਨਾ ਕੀਤਾ। ਅੱਜ ਆਪਾਂ ਆਪਣੇ ਜਥੇਬੰਦਕ ਢਾਂਚਿਆਂ ਚ ਵੇਖੀਏ ਕੀ ਸਾਡੀ ਸੁਰਤ ਦਾ ਵਿਕਾਸ ਉਸ ਪੱਧਰ ਦਾ ਹੋਇਆ ਹੈ, ਜਾਂ ਕੀ ਅਸੀਂ ਸਿੱਖ ਨੂੰ ਜਿਹੜਾ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜਾਣਨਾ ਹੈ, ਮੇਰਾ ਮੀਤ ਹੈ, ਮੇਰਾ ਭਰਾ ਹੈ, ਅਸੀਂ ਉਸ ਅਵਸਥਾ ਤੇ ਪਹੁੰਚੇ ਹਾਂ ਕਿ ਇੱਕ ਦੂਜੇ ਨਾਲ ਨਫ਼ਰਤ ਦੇ ਭਰੇ ਹੋਏ। ਮੈਂ ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼ ਸਰਦਾਰ ਰਤਨ ਸਿੰਘ ਭੰਗੂ ਦੀ ਲਿਖਤ, ਉਹਦੇ ਵਿੱਚੋਂ ਤੁਹਾਡੇ ਸਾਹਮਣੇ ਇੱਕ ਹਵਾਲਾ ਰੱਖਦਾ। ਇੱਕ ਹਵਾਲਾ ਮੈਂ ਰੱਖਣਾ ਜਿਹੜੀ ਗੱਲ ਵੀਰ ਜੀ ਨੇ ਕੀਤੀ ਹੈ ਜੈਪੁਰ ਰਿਕਾਰਡਸ ਦੀ, ਅਖਬਾਰਾਤ ਦਰਬਾਰੇ ਮੌਲਾ। ਇੱਕ ਹਵਾਲਾ ਮੈਂ ਉਹਦੇ ਚ ਦੇਣਾ, ਇੱਕ ਹਵਾਲਾ ਮੈਂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਰਤਨ ਸਿੰਘ ਭੰਗੂ ਦੇ ਦਿੱਤਾ। ਸਿੱਖ ਚਾਂਦਮਾਰੀ ਕਰ ਰਹੇ ਨੇ। ਚਾਂਦਮਾਰੀ ਦਾ ਭਾਵ ਹੁੰਦਾ ਹੈ ਕਿ ਆਪਣੇ ਹਥਿਆਰਾਂ ਨੂੰ ਚਲਾ ਕੇ ਵੇਖਣਾ। ਤੋੜੇਦਾਰ ਬੰਦੂਕਾਂ ਨੇ, ਰੈਕਲੇ ਨੇ, ਛੋਟੀਆਂ ਤੋਪਾਂ ਨੇ, ਚਲਾ ਕੇ ਵੇਖ ਰਹੇ ਨੇ। ਤੰਬੂ ਦੇ ਵਿੱਚੋਂ ਸਰਦਾਰ ਆਲੀ ਸਿੰਘ ਤੇ ਮਾਲੀ ਸਿੰਘ ਜਿਹੜੇ ਸਲੌਦੀ ਵਾਲੇ ਨੇ, ਸਰਦਾਰ ਮਾਲੀ ਸਿੰਘ ਦੇ ਪੁੱਤਰ ਖਾਨੂ ਸਿੰਘ ਤੇ ਮਾਨੂ ਸਿੰਘ ਕੁਦਰਤਨ ਤੰਬੂ ਦੇ ਵਿੱਚੋਂ ਬਾਹਰ ਨਿਕਲਦੇ ਨੇ ਤੇ ਚਾਂਦਮਾਰੀ ਕਰ ਰਹੇ ਸਿੱਖਾਂ ਦੀ। ਤੋੜੇਦਾਰ ਬੰਦੂਕ ਦੀਆਂ ਗੋਲੀਆਂ, ਉਹਨਾਂ ਨੂੰ ਨਹੀਂ ਪਤਾ ਕਿ ਅੱਗੇ ਕੋਈ ਮਰਦ ਆ ਰਿਹਾ ਹੈ, ਉਹ ਮਿੱਟੀ ਦੇ ਤੋਤਿਆਂ ਦੇ ਉੱਪਰ ਨਿਸ਼ਾਨੇ ਲਾ ਰਹੇ ਨੇ। ਕੁਦਰਤੀ ਇਹ ਬੱਚੇ ਵਿੱਚ ਆ ਕੇ ਗੋਲੀਆਂ ਲੱਗੀਆਂ ਜ਼ਮੀਨ ਦੇ ਵਿੱਚ। ਇੱਕ ਬਾਪ ਦੇ ਵਾਸਤੇ ਬੜਾ ਵੱਡਾ ਦੁੱਖ ਹੈ ਕਿ ਜੋੜੇ ਜੰਮੇ ਹੋਏ ਪੁੱਤ ਖਾਨੂ ਸਿੰਘ ਤੇ ਮਾਨੂ ਸਿੰਘ ਸਿਰ 'ਚ ਗੋਲੀਆਂ ਲਹੂ ਲਹਾਨ ਹੋਏ ਜ਼ਮੀਨ ਤੇ ਪਏ ਨੇ। ਗੋਲੀ ਕਿਹਨੇ ਚਲਾਈ? ਇੱਕ ਸਿੱਖ ਨੇ। ਸਿੱਖ ਦੇ ਕੋਲੋਂ ਗੋਲੀ ਚੱਲੀ ਹੈ ਜਿਹੜਾ ਉਸ ਸਮੇਂ ਚਾਂਦਮਾਰੀ ਕਰ ਰਿਹਾ, ਆਪਣੀ ਬੰਦੂਕ ਜਿਹੜੀ ਚਲਾ ਕੇ ਵੇਖ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਸਿੱਖ ਨੂੰ ਕਿਹਾ ਤੇ ਆਲੀ ਸਿੰਘ ਦੇ ਸਾਹਮਣੇ ਖੜਾ ਕਰ ਦਿੱਤਾ, ਤੇਰੇ ਪੁੱਤ ਇਹਦੇ ਕੋਲੋਂ ਇਹਦੀ ਗੋਲੀ ਲੱਗਣ ਦੇ ਨਾਲ ਮਾਰੇ ਗਏ ਨੇ, ਸ਼ਹੀਦ ਨਹੀਂ ਹੋਏ। ਸ਼ਹੀਦ ਸ਼ਬਦ ਨੂੰ ਅੱਜ ਕੱਲ੍ਹ ਅਸੀਂ ਬਹੁਤ ਛੋਟਾ ਕਰਨਾ ਸ਼ੁਰੂ ਕਰ ਦਿੱਤਾ। ਸ਼ਹਾਦਤ ਦਾ ਸੰਕਲਪ ਬਹੁਤ ਉੱਚਾ ਹੈ, ਬਹੁਤ ਉੱਚਾ। ਤੁਸੀਂ ਵੇਖੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕਦੀ ਅਸੀਂ ਸ਼ਹੀਦ ਸ਼ਬਦ ਵਰਤਿਆ ਨਹੀਂ ਵਰਤਿਆ, ਪਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਕਾਰਨ ਜਿਹੜਾ ਉਹ ਪਠਾਨ ਦਾ ਬੱਚਿਆ ਵੈਸ਼ਾ। ਸਾਨੂੰ ਅਸੀਂ ਕਿਉਂ ਨਹੀਂ ਵਰਤਿਆ? ਕਿਉਂਕਿ ਅਸੀਂ ਸ਼ਹਾਦਤ ਦੇ ਪੈਰਾਮੀਟਰ ਬੜੇ ਉੱਚੇ ਸਿਰਜੇ, ਬਹੁਤ ਉੱਚੇ ਸਿਰਜੇ ਨੇ ਕਿ ਜਿੰਨਾ ਚਿਰ ਮਨੁੱਖ
ਮੌਤ ਨੂੰ ਕਬੂਲ ਕਰਕੇ ਮਕਤਲ ਦੇ ਵਿੱਚ ਨਾ ਜਾਵੇ, ਤੇ ਜਾਂ ਫਿਰ ਮਰਦ ਬਣ ਕੇ ਮੈਦਾਨ ਦੇ ਵਿੱਚ ਸੋਚ ਕੇ ਨਾ ਜਾਵੇ ਜਦ ਜਿੱਤ ਪ੍ਰਾਪਤ ਕਰਨੀ ਹੈ ਜਾਂ ਸ਼ਹਾਦਤ, ਜਿਹੜੀ ਗੱਲ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ 14 ਸਾਲ ਦੀ ਉਮਰ 'ਚ ਸਮਝਾ ਦਿੱਤੀ। ਉਹਦੇ 'ਚੋਂ ਸਮਝ ਲਿਓ ਕਿ ਸ਼ਹਾਦਤ ਦਾ ਮਾਪਦੰਡ ਕੀ ਹੁੰਦਾ। ਕਰਤਾਰਪੁਰ ਦੀ ਜੰਗ 14 ਸਾਲ ਦੀ ਉਮਰ 'ਚ ਗੁਰੂ ਤੇਗ ਬਹਾਦਰ ਸਾਹਿਬ ਜੂਝ ਰਹੇ ਨੇ। ਕਰਤਾਰਪੁਰ ਸ਼ਹਿਰ ਦੇ ਵਿੱਚ ਜੰਗ ਹੋ ਰਹੀ ਹੈ, ਲੋਕ ਕੋਠਿਆਂ ਤੇ ਚੜ੍ਹ ਕੇ ਉਸ ਜੰਗ ਦਾ ਨਜ਼ਾਰਾ ਵੇਖ ਰਹੇ ਨੇ, ਤੇ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਇੱਕ ਕਾਸਤ ਦੇ ਹੱਥ ਸੁਨੇਹਾ ਭੇਜਦੇ ਨੇ, ਬੇਟਾ ਸਵੇਰ ਦਾ ਲੜ ਰਿਹਾ, ਥੱਕ ਗਿਆ ਹੋਵੇਗਾ, ਤਲਵਾਰ ਚਲਾ ਰਿਹਾ, ਘਰ ਆ ਜਾ। ਤੇ ਮੇਰੇ ਗੁਰੂ ਨੇ ਜਿਹੜਾ ਸੁਨੇਹਾ ਭੇਜਿਆ, ਉਦੋਂ ਜੇ ਗੁਰੂ ਨੇ ਬਾਲ ਅਵਸਥਾ ਵਿੱਚ 14 ਸਾਲ ਸੁਨੇਹਾ ਕੀ ਭੇਜਿਆ, ਰਣ ਛੋੜ ਆਤ ਸੂਰ ਧਰਮ ਨਾਹੀ। ਮੈਦਾਨੇ ਜੰਗ ਦੇ ਵਿੱਚ ਤਲਵਾਰ ਚੱਲ ਰਹੀ ਹੋਵੇ ਤੇ ਛੱਡ ਕੇ ਆ ਜਾਣਾ ਸੂਰਮੇ ਦਾ ਧਰਮ ਨਹੀਂ। ਰਣ ਛੋੜ ਆਤ ਸੂਰ ਧਰਮ ਨਾਹੀ, ਨਹਿ ਹਤੇ ਜੰਗ ਨਹਿ ਹਤੇ ਤਨ। ਜਾਂ ਤਾਂ ਜੰਗ ਜਿੱਤ ਕੇ ਆਊਗਾ ਤੇ ਜਾਂ ਇਹ ਸਰੀਰ ਜੰਗ ਦੇ ਵਿੱਚੋਂ ਸ਼ਹੀਦ ਦੇ ਰੂਪ ਚ ਆਊਗਾ। ਸਾਹਮਣੇ ਆ ਕਿ ਸ਼ਹਾਦਤ ਦਾ ਸੰਕਲਪ ਕਿੰਨਾ ਉੱਚਾ ਹੈ। ਹੁਣ ਬਾਬਾ ਬੰਦਾ ਸਿੰਘ ਬਹਾਦਰ ਆਲੀ ਸਿੰਘ ਨੂੰ ਕਹਿੰਦਾ, ਤੇਰੇ 2 ਪੁੱਤਰ ਜ਼ਮੀਨ ਤੇ ਪਏ ਨੇ ਲਹੂ, ਜਿੰਨੇ ਗੋਲੀ ਚਲਾਈ ਹੈ ਉਹ ਤੇਰੇ ਸਾਹਮਣੇ ਖੜਾ ਹੈ, ਜੇ ਤੂੰ ਚਾਹੇ ਤੇ ਸਜ਼ਾ ਦੇ ਸਕਦਾ। ਮਾਲੀ ਸਿੰਘ ਦਾ ਜਵਾਬ ਆਪਣੀ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ। ਕਹਿੰਦਾ, ਜਥੇਦਾਰ ਜੀ, ਉਸ ਨੇ ਨਾ ਤੇ ਜੰਗ ਦੇ ਵਿੱਚ ਤੇ ਨਾ ਜਾਣ ਬੁੱਝ ਕੇ ਮੇਰੇ ਪੁੱਤਰਾਂ ਤੇ ਗੋਲੀ ਚਲਾਈ। ਉਹ ਆਪਣਾ ਅਭਿਆਸ ਕਰ ਰਿਹਾ ਸੀ, ਪੁੱਤਰ ਅੱਗੇ ਆ ਗਏ, ਜਿਸ ਨੇ ਗੋਲੀ ਚਲਾਈ ਸੀ ਗੱਲ ਨਾਲ ਲਾ ਕੇ ਕਹਿੰਦਾ, ਅਭਿਆਸ ਕਰਿਆ ਕਰ, ਮੈਂ ਸਮਝਾਉਂਗਾ ਕਿ ਅਭਿਆਸ ਕਰ ਰਹੇ ਸਿੰਘਾਂ ਦੇ ਵਿਚਕਾਰ ਨਹੀਂ ਜਾਣਾ ਚਾਹੀਦਾ। 2 ਪੁੱਤਰਾਂ ਦੀਆਂ ਲਾਸ਼ਾਂ ਜ਼ਮੀਨ ਤੇ ਪਈਆਂ ਨੇ। ਤੁਸੀਂ ਹੁਣ ਇਹ ਗੱਲ ਵੇਖੋ ਕਿ ਜਿਹੜੀ ਗੱਲ ਵੀਰ ਜੀ ਨੇ ਕੀਤੀ ਸੀ, ਆਜ਼ਾਦ ਮਰਦ ਜਿਹੜੇ ਆਏ ਨੇ ਉਹਨਾਂ ਦੇ ਵਿੱਚ ਭਰਾ ਹੋਣ ਦਾ ਪਿਆਰ ਕਿੰਨਾ ਹੈ। 2 ਪੁੱਤਰਾਂ ਦੀਆਂ ਲਾਸ਼ਾਂ ਜ਼ਮੀਨ ਤੇ ਪਈਆਂ ਨੇ ਤੇ ਉਹ ਗੋਲੀ ਮਾਰਨ ਵਾਲੇ ਨੂੰ ਗੱਲ ਨਾਲ ਲਾ ਕੇ। ਕੀ ਸਾਡੇ ਵਿੱਚ ਇਹ ਆਤਮਕ, ਇਹ ਅਵਸਥਾ, ਇਹ ਮਾਨਸਿਕਤਾ ਪੈਦਾ ਹੋਈ ਅਜੇ ਤੱਕ? ਸੱਚ ਜਰੂਰ ਨਹੀਂ। ਉਹਦਾ ਕਾਰਨ ਕੀ ਹੈ? ਜਿਹੜੀ ਗੱਲ ਅਮਰਨਾਮੇ ਚ ਕਹੀ ਗਈ ਨਾ, ਹਯਾ ਅਜ ਬ੍ਰਾਹਮਣ ਪ੍ਰਸਤੀ ਕੁਲਤ। ਦਰਅਸਲ ਬ੍ਰਾਹਮਣ ਜਾਤ ਕਰਕੇ ਨਹੀਂ ਆ, ਪਾਤਸ਼ਾਹ ਤੇ ਕਹਿੰਦੇ ਨੇ ਕਿ ਬੰਧਨ ਤੋੜੇ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਯੁਕਤ। ਜਦੋਂ ਅਸੀਂ ਵੀ ਉਹਨਾਂ ਰਸਮਾਂ ਦੇ ਵਿੱਚ ਫਸ ਕੇ ਨੈਤਿਕ ਕਦਰਾਂ ਕੀਮਤਾਂ ਤੋਂ ਦੂਰ ਚਲੇ ਜਾਂਦੇ ਆ, ਤੇ ਸਿੱਖ ਅਸੀਂ ਵੀ ਨਹੀਂ ਬ੍ਰਾਹਮਣ। ਅਸੀਂ ਵੀ ਜਦੋਂ ਇੱਕ ਦੀ ਗੱਲ ਵੀਰ ਜੀ ਨੇ ਕੀਤੀ ਸੀ ਨਾ, ਸ਼ੁਰੂ ਚ ਕਿਹਾ ਸੀ, ਇੱਕ ਓਂਕਾਰ ਨੂੰ ਮਾਨਸਿਕਤਾ ਚ ਵਸਾ ਕੇ ਤੇ ਬੁਲਾਈ, ਤੇ ਉਹ ਜਿਹੜਾ ਇੱਕ ਓਂਕਾਰ ਨੂੰ ਵਸਾਉਣਾ ਹੈ ਨਾ, ਉਹ ਫਿਰ ਕਰਤੇ ਨਾਲ ਜੁੜਨਾ, ਕਰਤੇ ਦੀ ਕਿਰਤ ਦੀ ਪੂਜਾ ਨਹੀਂ ਕਰਨੀ ਜੋ ਅਸੀਂ ਕਰ ਰਹੇ। ਇਸੇ ਗੱਲ ਤੋਂ ਗੁਰੂ ਪਾਤਸ਼ਾਹ ਨੇ ਰੋਕਿਆ, ਹਯਾ ਅਜ ਬ੍ਰਾਹਮਣ ਪ੍ਰਸਤੀ ਕੁਨਤ। ਦੂਸਰੀ ਗੱਲ, ਕਿਵੇਂ ਦਾ ਰਾਜ ਪ੍ਰਬੰਧ। ਅਖਬਾਰ ਆਤੇ ਦਰਬਾਰੇ ਮੌਲਾ, ਜਿਸ ਦਾ ਜ਼ਿਕਰ ਵੀਰ ਜੀ ਨੇ ਕੀਤਾ, ਜੈਪੁਰ ਰਿਕਾਰਡ, ਉਹਦੇ ਵਿੱਚ 3 ਜਿਹੜੇ ਉਸ ਸਮੇਂ ਦੇ ਚੰਗੀ ਨਾਮਾ ਨਗਾਰ ਨੇ, ਉਹਨਾਂ ਦੇ 3 ਸੁਨੇਹੇ ਬੜੇ ਅਹਿਮ ਨੇ। ਇੱਕ ਮੈਨੂੰ ਬੜਾ ਪਿਆਰਾ ਲੱਗਦਾ ਹੈ, ਕਹਿੰਦਾ, ਬਹੁਤ ਸਾਰੇ ਮੁਸਲਮਾਨ ਬੰਦਾ ਸਿੰਘ ਦੀ ਫੌਜ 'ਚ ਸ਼ਾਮਲ ਹੋ ਗਏ। ਸਰਕਾਰ ਦੇ ਵਾਸਤੇ ਇੱਕ ਪੈਰ ਹਿੱਲਣ ਵਾਲੀ ਗੱਲ ਹੈ ਕਿ ਜਿਸ ਬੰਦਾ ਸਿੰਘ ਬਹਾਦਰ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ, ਲਾਂਤੀ, ਕਾਲੇ ਮੂੰਹ ਵਾਲਾ, ਸੱਗ, ਨਰਕ ਦੀ ਅੱਗ, ਨਾਰੇ ਆਤਿਸ਼, ਜਿਹਦੇ ਨਾਲ ਐਵੇਂ ਦੇ ਸ਼ਬਦ ਵਰਤੇ ਜਾ ਰਹੇ ਨੇ, ਕਿਹਾ ਜਾ ਰਿਹਾ ਮੁਸਲਮਾਨਾਂ ਦੀ ਫੌਜ 'ਚ ਆ ਗਈ। ਦੂਜੀ ਜਾਣਕਾਰੀ ਉਹ ਤੋਂ ਵੀ ਅਹਿਮ, ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਹਕੂਮਤ ਤੋਂ ਵੱਧ ਤਨਖਾਹ, ਪਗਾਰ ਵੀ ਦਿੱਤੀ ਹੈ, ਤੇ ਨਾਲ 5 ਟਾਈਮ ਨਮਾਜ਼ ਪੜ੍ਹਨ ਦਾ ਵਕਤ ਵੀ ਦਿੱਤਾ। ਹੁਣ ਤੁਸੀਂ ਦੱਸੋ, ਜਦੋਂ ਤੁਸੀਂ ਇਸ ਦੇਗ ਔਰ ਤੇਗ ਤੇ ਫਤਿਹ ਦੇ ਸੰਕਲਪ ਦੇ ਵਿੱਚੋਂ ਜਿਹੜੀ ਐਵਰ ਐਕਸਪੈਂਡਿੰਗ ਪ੍ਰੋਸਪੈਰਿਟੀ ਜਿਹੜੀ ਸਿਰਜੀ, ਉਹਦੇ ਤੇ ਦੂਜੇ ਧਰਮਾਂ ਦੇ ਅਸਰ ਕੀ ਹੋਇਆ? ਅੱਜ ਸਿਰਜ ਸਕੇ। ਅਸਰ ਇਹ ਹੋਇਆ, ਬੰਦਾ ਸਿੰਘ ਬਹਾਦਰ ਨੇ ਕਿਤੇ ਧਰਮ ਪਰਿਵਰਤਨ ਨਹੀਂ ਕੀਤਾ, ਪਰ ਅਖਬਾਰਾਂ ਤੇ ਦਰਬਾਰੇ ਮੌਲਾ ਕਹਿੰਦੀ ਹੈ, ਕਹਿੰਦਾ ਨੀਹਾਂ ਹਿੱਲ ਗਈਆਂ
ਅੱਜ ਤਾਂ ਚੌਧਰੀ ਨਸੀਰਦੀਨ ਖੰਡੇ ਬਾਟੇ ਦੀ ਬਾਹੂ ਲੈ ਕੇ ਨਸੀਰ ਸਿੰਘ ਬਣ ਗਏ। ਇਹ ਕਿੱਥੋਂ ਗੱਲ ਆਈ? ਤੁਸੀਂ ਆਹ ਰਾਜ ਪਰੰਪਰਾ ਕਾਇਮ ਕੀਤੀ, ਨੁਸਰਤ ਬੇਦਰਾਂ। ਤੁਸੀਂ ਫਤਿਹ ਪ੍ਰਾਪਤ ਕਰਨ ਤੋਂ ਅਹੰਕਾਰ ਨਹੀਂ ਕੀਤਾ ਕਿ ਹੁਣ ਅਸੀਂ ਸਰਹੰਦ ਜਿੱਤ ਲਈ, ਹੁਣ ਅਸੀਂ ਸਡੌਰਾ ਜਿੱਤ ਲਿਆ, ਹੁਣ ਅਸੀਂ ਸਮਾਣਾ ਜਿੱਤ ਲਿਆ। ਤੁਹਾਡੇ ਚ ਅਹੰਕਾਰ ਨਹੀਂ ਆਇਆ। ਬੰਦਾ ਸਿੰਘ ਬਹਾਦਰ ਨੇ ਕਿਤੇ ਵੀ ਆਪਣੇ ਆਪ ਕ੍ਰੈਡੀਬਿਲਿਟੀ ਲੈਣ ਦੀ ਗੱਲ ਨਹੀਂ। ਪੰਥ ਪ੍ਰਕਾਸ਼ ਨੂੰ ਪੜੋ, ਪ੍ਰਚੀਨ ਪੰਥ ਪ੍ਰਕਾਸ਼, ਰਤਨ ਸਿੰਘ ਪੰਗੂ, ਸਰਦਾਰ ਅਮਰ ਸਿੰਘ, ਸਰਦਾਰ ਆਲੀ ਸਿੰਘ ਤੇ ਸਰਦਾਰ ਮਾਲੀ ਸਿੰਘ ਬੰਦਾ ਸਿੰਘ ਬਹਾਦਰ ਦੇ ਕੋਲ ਖੜੇ ਨੇ। ਜਥੇਦਾਰ ਜੀ, ਸਿੰਘ ਬਹੁਤ ਹੋ ਗਏ ਨੇ, ਅਸੀਂ ਸ਼ੇਹਰ ਖੰਡਾ ਫਤਿਹ ਕਰ ਲਿਆ, ਅਸੀਂ ਸਡੌਰਾ ਫਤਿਹ ਕਰ ਲਿਆ, ਸਮਾਣਾ ਫਤਿਹ ਕਰ ਲਿਆ, ਮੁਸਤਫਾਬਾਦ ਸਾਡੇ ਕੋਲ, ਮੁਸਤਫਾਬਾਦ ਤੋਂ ਖੋਈ ਹੋਈ ਇੱਕ ਤੋਪ ਸਾਡੇ ਕੋਲ, ਕਪੂਰੀ ਅਸੀਂ ਫਤਿਹ ਕਰ ਲਈ, ਸਰਹੰਦ ਹੁਣ ਸਾਡੇ ਸਾਹਮਣੇ ਟੇਕ ਨਹੀਂ ਸਕਦੀ। ਤੇ ਜਿੰਨੀ ਜਲਦੀ ਹਮਲਾ ਕਰਾਂਗੇ ਓਨੀ ਜਲਦੀ ਅਸੀਂ ਸਰਹੰਦ ਨੂੰ ਸੌਖਾ ਜਿੱਤ ਸਕਦੇ ਹਾਂ, ਕਿਉਂਕਿ ਵਜ਼ੀਰ ਖਾਨ ਨੇ ਜਹਾਦ ਦੇ ਨਾਮ ਦੇ ਉੱਪਰ ਬਾਕੀ ਪਰਗਣਿਆਂ ਦੇ ਵਿੱਚੋਂ 49 ਪਰਗਣੇ ਸੀ ਸਰਹੰਦ ਦੀ, ਬਾਕੀ ਪਰਗਣਿਆਂ ਦੇ ਵਿੱਚੋਂ ਵਜ਼ੀਰ ਖਾਨ ਨੇ ਜਹਾਦ ਦੇ ਨਾਮ ਦੇ ਉੱਪਰ ਨੌਜਵਾਨ ਤੇ ਮੁਸਲਮਾਨ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਨੇ। ਜਿੰਨੀ ਦੇਰੀ ਕਰਾਂਗੇ ਦੁਸ਼ਮਣ ਦੀ ਗਿਣਤੀ ਵਧੇਗੀ। ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਾ, ਕੋਈ ਗੱਲ ਨਹੀਂ, ਗਿਣਤੀ ਵੱਧ ਲੈਣ ਦਿਓ, ਪਰ ਜਿੰਨਾ ਚਿਰ ਜਿਹੜੇ ਜਥਿਆਂ ਨੂੰ ਸੁਨੇਹੇ ਭੇਜੇ ਹੋਏ ਨੇ, ਜਿਹੜੇ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਸੁਨੇਹੇ ਭੇਜਦੇ ਵੀ, ਉਹ ਬਾਹਰ ਸੁਨੇਹੇ ਲੱਗੇ ਹੋਏ ਨੇ, ਜਿਹੜੀਆਂ ਸਲਾਈਡਾਂ ਲੱਗੀਆਂ ਨੇ ਉਹਨਾਂ 'ਚ ਸੁਨੇਹੇ ਲੱਗੇ ਹੋਏ ਨੇ ਕਿ ਉਹ ਸੁਨੇਹੇ ਭੇਜਦੇ ਵੀ ਜਿਹੜੇ ਪਾਤਸ਼ਾਹ ਨੇ ਕਿਹਾ ਸੀ। ਜਿਹੜਾ ਪੰਥ ਪ੍ਰਕਾਸ਼ ਦਾ ਲਿਖਾਰੀ ਲਿਖਦਾ, ਲੇਵਨ ਤੇ ਬਦਲਾ ਤੁਰਕਨ ਤੇ ਮੋਏ ਪਠਾਇਓ ਗੁਰੂ ਸਵੈ ਕਰ ਬੰਦਾ ਮਾਰਤ ਕੇ ਕਰ ਖੁਆਰ ਵਜ਼ੀਦੇ ਦੇਹੋ ਉਜਾੜ ਲੱਟੇਹੋ ਸਰਹੰਦਾ। ਕਹਿੰਦਾ ਕਿ ਮੈਂ ਬੇਸ਼ੱਕ ਅੱਜ ਸਰਹੰਦ ਨੂੰ ਜਿੱਤ ਸਕਦਾ, ਪਰ ਉਹਨਾਂ ਚਿਰ ਤੱਕ ਸਰਹੰਦ ਨੂੰ ਫਤਿਹ ਨਹੀਂ ਕਰਨਾ ਜਿੰਨਾ ਚਿਰ ਤੱਕ ਜਿਹੜੇ ਜਥਿਆਂ ਨੂੰ ਸੰਦੇਸ਼ ਗਏ ਨੇ ਤੇ ਜਿੰਨਾ ਚਿਰ ਉਹ ਜਥੇ ਪਹੁੰਚਦੇ ਨਹੀਂ। ਮੈਨੂੰ ਪਤਾ ਹੈ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦਾਂ ਦੀ ਸ਼ਹਾਦਤ ਦਾ ਗੁੱਸਾ ਹਰ ਸਿੱਖ ਦੇ ਮਨ ਦੇ ਵਿੱਚ ਭਰਿਆ ਪਿਆ ਹੈ, ਤੇ ਮੈਂ ਇਕੱਲਾ ਸਰਹੰਦ ਨੂੰ ਫਤਿਹ ਕਰਕੇ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ। ਇਹ ਜਰਨੈਲ ਦੀ ਕੁਆਲਿਟੀ, ਇਹ ਜਰਨੈਲ ਦੇ ਗੁਣ ਨੇ। ਫਤਿਹ ਕਰਾਂਗੇ ਜਦੋਂ ਸਾਰੇ ਇਕੱਠੇ ਹੋ ਜਾਵਾਂਗੇ, ਜਦੋਂ ਸਾਰਿਆਂ ਨੂੰ ਮਾਣ ਮਹਿਸੂਸ ਹੋਵੇਗਾ ਕਿ ਅਸੀਂ ਸਰਹੰਦ ਨੂੰ ਫਤਿਹ ਕੀਤਾ। ਦੂਜੀ ਗੱਲ, ਉਹਨੇ ਬਦਲੇ ਦੀ ਪਰਿਭਾਸ਼ਾ ਬਦਲਤੀ, ਸਾਡੇ ਚ ਅੱਜ ਹੈ। ਉਹਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਦੇ ਹੁਕਮਾਂ ਦੇ ਉੱਪਰ ਬਦਲਾ ਹੈ ਕਿ ਬਦਲੇ ਦੇ ਵਿੱਚ ਕਤਲ। ਮੇਰਾ ਬਾਪ ਕਿਸੇ ਨੇ ਮਾਰਿਆ ਤੇ ਮੈਂ ਦੂਜੇ ਦਾ ਬਾਪ ਮਾਰ ਦੇਵਾਂ, ਮੈਂ ਬਦਲਾ ਲੈ ਲਿਆ। ਉਹਨੇ ਮੇਰਾ ਪਿਓ ਮਾਰਿਆ ਸੀ, ਮੈਂ ਉਹਦਾ ਪਿਓ ਮਾਰ ਦਿੱਤਾ, ਬਦਲਾ ਦੇ ਲੈ ਲਿਆ। ਪਰ ਇਹ ਬਦਲ ਦੇ ਵਿੱਚ ਕੀਤੇ ਗਏ ਕਤਲ ਦੇ ਵਿੱਚ ਉਹਦੇ ਬਾਪ ਦਾ ਕਸੂਰ ਕੀ ਸੀ? ਬੰਦਾ ਸਿੰਘ ਬਹਾਦਰ ਨੇ ਵੀ ਪਰਿਭਾਸ਼ਾ ਨੂੰ ਬਦਲਿਆ। ਬੰਦਾ ਸਿੰਘ ਬਹਾਦਰ ਨੇ ਇਸ ਕਰਕੇ ਸਰਹੰਦ ਨੂੰ ਜਦੋਂ ਫਤਿਹ ਕੀਤਾ ਤੇ ਮਨ ਦੇ ਵਿੱਚ ਇਸ ਧਾਰਨਾ ਨੂੰ ਪੈਦਾ ਨਹੀਂ ਹੋਣ ਦਿੱਤਾ, ਬਿਲਕੁਲ ਗਵਾ ਦਿੱਤਾ ਕਿ ਵਜ਼ੀਰ ਖਾਨ ਨੇ ਮੇਰੇ ਗੁਰੂ ਦੇ ਫਰਜ਼ੰਦ ਸ਼ਹੀਦ ਕੀਤੇ ਨੇ, ਸ਼ੀਰਕੋਰ, ਤੇ ਮੈਂ ਵਜ਼ੀਰ ਖਾਨ ਦੇ ਪੁੱਤ ਮਾਰ ਨਹੀਂ। ਉਹਦਾ ਪੁੱਤਰ ਦੌਲਤ ਖਾਨ ਵੀ ਜੀਦਾ ਰਿਹਾ, ਅਯੂਬ ਖਾਨ ਵੀ ਜੀਦਾ ਰਿਹਾ। ਵਜ਼ੀਰ ਖਾਨ ਨੇ ਗੁਨਾਹ ਕੀਤਾ, ਕਰਨੀ ਦਾ ਫਲ, ਇਹ ਸਾਡੇ ਬਦਲੇ ਨੂੰ ਪਰਿਭਾਸ਼ਾ। ਜਿਹਨੇ ਕੀਤਾ ਉਹਨੂੰ ਕਰਨੀ ਦਾ ਫਲ ਭੁਗਤਾਉਣਾ ਹੈ। ਬਦਲ ਦਾ ਕਤਲ ਸਿੱਖੀ ਚ ਨਹੀਂ ਹੈਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦੇ ਬੱਚਿਆਂ ਨੂੰ ਕੁਛ ਨਹੀਂ ਕਿਹਾ, ਜੀਂਦੇ ਤੇ। ਵਜ਼ੀਰ ਖਾਨ ਨੇ ਗੁਨਾਹ ਕੀਤਾ, ਬੱਚਿਆਂ ਦਾ ਦੋਸ਼ ਨਹੀਂ। ਇਹ ਸਾਡੇ ਧਰਮ ਦੇ ਵਿੱਚ ਬਦਲੇ ਦੀ ਪਰਿਭਾਸ਼ਾ ਜਿਹੜੀ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ ਸਾਹਮਣੇ ਰੱਖੀ। ਉਹਦੇ ਤੋਂ ਅਗਲੀ ਗੱਲ ਤੇ ਆਈਏ, ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦੇ ਉੱਪਰ ਜਿਹੜੇ ਸਰੋਤਾਂ ਦੀ ਗੱਲ ਵੀਰ ਜੀ ਨੇ ਕੀਤੀ ਹੈ, ਅਮਰਨਾਮੇ ਨੂੰ ਛੱਡ ਕੇ ਬਾਕੀ ਜਿੰਨੇ ਵੀ ਸਰੋਤ ਨੇ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਪਰ ਦੋਸ਼ ਤੇ ਉਹਨੂੰ ਬੁਰਾ ਸਾਬਤ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਬਿਲਕੁਲ ਉਸੇ ਤਰ੍ਹਾਂ ਦੇ ਨਾਲ ਵੀਰ ਜੀ ਨੇ 84 ਦੇ ਨਾਲ ਜੋੜ ਕੇ ਗੱਲ ਕੀਤੀ ਹੈ। ਮੈਂ ਅਗਲੀ ਗੱਲ ਨਾਲ ਜੋੜਾਂ। 14 ਜੂਨ 1984 ਨੂੰ ਦੂਰਦਰਸ਼ਨ ਤੋਂ ਇੱਕ ਖਬਰ ਪ੍ਰਕਾਸ਼ਿਤ ਹੁੰਦੀ ਹੈ। 16 ਜੂਨ 1984 ਨੂੰ ਉਹ ਖਬਰ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਛਪਦੀ ਹੈ। ਉਹ ਖਬਰ ਕੀ ਹੈ? ਦਰਬਾਰ ਸਾਹਿਬ ਪਰਿਸਰ ਦੀ ਤਲਾਸ਼ੀ ਲਈ ਗਈ। ਦਰਬਾਰ ਸਾਹਿਬ ਪਰਿਸਰ ਦੇ ਕਮਰਿਆਂ ਦੇ ਵਿੱਚੋਂ ਨਸ਼ੀਲੀਆਂ ਗੋਲੀਆਂ
ਹਸ਼ੀਸ਼, ਅਫੀਮ, ਔਰਤਾਂ ਦੇ ਵਸਤਰ, ਔਰਤਾਂ ਦੇ ਅੰਦਰੂਨੀ ਵਸਤਰ ਤੇ ਗਰਭ ਨਿਰੋਧਕ ਗੋਲੀਆਂ ਬਰਾਮਦ ਹੋਈਆਂ। ਇਹ ਦੂਰਦਰਸ਼ਨ ਦੀ ਖਬਰ ਹੈ। ਕਾਹਦੇ ਵਾਸਤੇ? ਬਦਨਾਮ ਕੀਤਾ ਜਾ ਸਕੇ। ਹੁਣ ਅੰਮ੍ਰਿਤਸਰ ਦਾ ਉਸ ਵੇਲੇ ਦਾ ਡਿਪਟੀ ਕਮਿਸ਼ਨਰ ਰਮੇਸ਼ ਚੰਦਰ ਸਿੰਘ ਆਪਣੀ ਕਿਤਾਬ 'ਚ ਲਿਖਦਾ ਕਿ ਮੈਂ ਉਸੇ ਵੇਲੇ ਜਦੋਂ ਮਿਲਦਾ ਹੈ ਕੁਲਦੀਪ ਬਰਾੜ ਨੂੰ ਕਿ ਆਹ ਕੁਛ ਤਾਂ ਅੰਦਰੋਂ ਬਰਾਮਦ ਨਹੀਂ ਹੋਇਆ। ਸਾਡੇ ਕੋਲ ਇੱਕੋ ਬਰਾਮਦਗੀ ਹੈ, ਪਾਕਿਸਤਾਨ ਦੀ ਕਰੰਸੀ ਜਿਹੜੀ ਇੱਕ ਪੈਕੇਟ ਦੇ ਵਿੱਚ ਪਈ ਸੀ। ਜੋ ਕਿਹਾ ਜਾ ਰਿਹਾ ਇਹ ਤੇ ਬਰਾਮਦ ਹੀ ਨਹੀਂ ਹੋਇਆ। ਕਹਿੰਦਾ ਬੇਸ਼ੱਕ ਨਹੀਂ ਹੋਇਆ, ਪਰ ਮੈਂ ਹੁਣ ਇਹਦਾ ਖੰਡਨ ਨਹੀਂ ਕਰਨਾ। ਕੁਲਦੀਪ ਬਰਾੜ ਬਦਨਾਮ ਕਰਨਾ ਹੈ ਕੌਮੀਅਤ ਨੂੰ। ਤੇ ਉਹਦੇ ਤੋਂ ਅਗਲੀ ਗੱਲ, ਬੂਟਾ ਰਾਮ ਇੱਕ ਕਾਮਰੇਡ ਕਿਤਾਬ ਲਿਖਦਾ ਕਾਲੇ ਦਿਲਾਂ ਦੀ ਦਾਸਤਾਨ। ਉਹ ਕਾਲੇ ਦਿਲਾਂ ਦੀ ਦਾਸਤਾਨ ਦੇ ਵਿੱਚ ਫਿਰ ਇਸ ਪ੍ਰਸੰਗ ਨੂੰ ਪੈਦਾ ਕਰਦਾ। ਉਹ ਕਹਿੰਦਾ ਮੇਰਾ ਇੱਕ ਰਿਸ਼ਤੇਦਾਰ 1984 ਦੇ ਇਸ ਜੂਨ ਦੇ ਘਟਨਾਕ੍ਰਮ ਦੇ 2 ਦਿਨਾਂ ਬਾਅਦ ਮੇਰੇ ਕੋਲ ਆਉਂਦਾ ਤੇ ਮੈਨੂੰ ਕਹਿੰਦਾ ਮੈਂ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਸੀ ਤੇ ਅੰਮ੍ਰਿਤਸਰ ਇੱਕ ਰਾਤ ਨੂੰ ਆ ਕੇ ਫੌਜੀ ਦੇ ਅਫਸਰਾਂ ਨੇ ਸਾਡਾ ਦਰਵਾਜ਼ਾ ਖੜਕਾਇਆ। ਅਸੀਂ ਦਰਵਾਜ਼ਾ ਡਰਦਿਆਂ ਖੋਲ੍ਹਿਆ ਕਿ ਫੌਜ ਰਾਤ ਨੂੰ ਆਈ ਹੈ, ਪਰ ਉਹਨਾਂ ਕਿਹਾ ਡਰੋ ਨਾ, ਸਾਨੂੰ ਤੁਹਾਡੇ ਨਾਲ ਕੁਝ ਕੰਮ ਹੈ, ਤੁਸੀਂ ਆਪਣੇ ਮੁਹੱਲੇ ਦੇ ਘਰਾਂ ਦੇ ਵਿੱਚੋਂ ਕੁਝ ਚੰਗੇ ਬੰਦੇ ਸਾਨੂੰ ਮਿਲਾ ਦਿਓ। ਕਹਿੰਦਾ ਅਸੀਂ ਚੰਗੇ ਬੰਦਿਆਂ ਦਾ ਇਕੱਠ ਕਰ ਦਿੱਤਾ ਤੇ ਫੌਜੀ ਅਫਸਰ ਪਤਾ ਕੀ ਕਹਿੰਦੇ ਕਿ ਔਰ ਤੁਹਾਡੇ ਘਰਾਂ ਦੇ ਵਿੱਚ ਜਿੰਨੇ ਵੀ ਜਨਾਨੇ ਵਸਤਰ, ਔਰਤਾਂ ਦੇ ਵਸਤਰ ਪਏ ਨੇ ਉਹ ਸਾਨੂੰ ਦੇ ਦਿਓ, ਕਿਉਂਕਿ ਦਰਬਾਰ ਸਾਹਿਬ ਕਮਰਿਆਂ ਦੇ ਵਿੱਚੋਂ ਜਿਹੜੀਆਂ ਲੜਕੀਆਂ ਬਰਾਮਦ ਹੋਈਆਂ ਨੇ ਉਹ ਨਿਰਵਸਤਰ ਨੇ। ਸ਼ੁਰੂ ਕਿਵੇਂ ਗੱਲ ਹੋਈ ਸੀ, ਪੇਸ਼ਕਾਰੀ ਕਿਵੇਂ ਕੀਤੀ, ਸੋਚੋ। ਹਕੂਮਤ ਇਹ ਕੁਛ ਕਰਦੀ ਹੈ। ਇਹ ਕੁਛ ਕੇਵਲ ਤੇ ਕੇਵਲ 84 ਦੇ ਵਿੱਚ ਨਹੀਂ ਹੋਇਆ। ਇਹਦਾ ਸਾਰਾ ਜ਼ਿਕਰ ਮੈਂ ਆਪਣੀ ਕਿਤਾਬ 'ਚ ਕੀਤਾ। ਕਿਵੇਂ ਕਿੰਜ ਬਦਨਾਮ ਕਰਨ ਦੇ ਵਾਸਤੇ ਕਿਹੜੇ ਤਰੀਕੇ ਵਰਤੇ ਗਏ। ਜਿਹੜੇ ਸਰੋਤ ਦਾ ਜ਼ਿਕਰ ਵੀਰ ਜੀ ਨੇ ਕੀਤਾ, ਅਖਬਾਰਾਂ ਤੇ ਪ੍ਰਭਾਵ, ਉਹਨੂੰ ਪੜ੍ਹਿਓ ਜ਼ਰੂਰ। ਉਹਦੇ ਵਿੱਚ ਇੱਕ ਗੱਲ ਹੋਰ ਆਉਂਦੀ ਹੈ ਕਿ ਇਹ ਇੰਨਾ ਲਾਹਨਤੀ ਹੈ ਬੰਦਾ ਸਿੰਘ ਬਹਾਦਰ ਦੇ ਪਾਸ, ਇਹ ਸੱਖ ਕਾਲੇ ਮੂੰਹ ਵਾਲਾ ਕੱਲ ਮੂੰਹਾਂ ਇੰਨਾ ਲਾਹਨਤੀ ਹੈ ਕਿ ਇਹਨੇ ਤੇ ਕਬਰਾਂ ਚੋਂ ਕੱਢ ਕੇ ਸਾਡੇ ਮੁਰਦੇ ਵੀ ਸਾੜ ਦਿੱਤੇ, ਸਾੜਿਆ, ਬਿਲਕੁਲ ਸਾੜਿਆ। ਪਰ ਉਹਦੀ ਅਸਲੀਅਤ ਕੀ ਹੈ? ਬਾਬਾ ਬੰਦਾ ਸਿੰਘ ਬਹਾਦਰ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ, ਪਰ ਮਲੇਰਕੋਟਲੇ ਦੇ ਵਿੱਚ ਉਹ ਹਮਲਾਵਰ ਦੇ ਰੂਪ 'ਚ ਦਾਖਲ ਨਹੀਂ ਹੋਇਆ। ਮਲੇਰਕੋਟਲੇ ਦੇ ਵਿੱਚ ਇੱਕ ਬੜਾ ਵੱਡਾ ਘਟਨਾਕ੍ਰਮ ਹੋਇਆ, ਪਰ ਬੰਦਾ ਸਿੰਘ ਬਹਾਦਰ ਫਿਰ ਵੀ ਹਮਲਾਵਰ ਦੇ ਰੂਪ ਦੇ ਵਿੱਚ ਦਾਖਲ ਨਹੀਂ ਹੋਇਆ। ਹਾਲਾਂਕਿ ਭਾਈ ਆਲੀ ਸਿੰਘ, ਭਾਈ ਬਾਜ ਸਿੰਘ, ਭਾਈ ਭਗਵੰਤ ਸਿੰਘ ਤੇ ਭਾਈ ਕੌਰ ਸਿੰਘ ਕਹਿੰਦੇ ਨੇ ਕਿ ਜ਼ੁਲਮ ਇਹ ਵੀ ਕਰ ਰਹੇ ਨੇ ਮਲੇਰਕੋਟਲੀਏ, ਇਹਨਾਂ ਨੂੰ ਵੀ ਥੋੜੀ ਨੱਕ 'ਚ ਨੱਥ ਪਾਉਣੀ ਚਾਹੀਦੀ ਹੈ। ਪਰ ਬੰਦਾ ਸਿੰਘ ਬਹਾਦਰ ਕਹਿੰਦਾ ਮੇਰੇ ਮਨ 'ਚੋਂ ਹਾ ਦੇ ਨਾਰੇ ਦੀ ਗੱਲ ਨਹੀਂ। ਇੱਕ ਅਹਿਸਾਨ ਹੈ ਜਿਹੜਾ ਸਾਡੇ ਤੇ। ਖਿਆਲ ਕਰਿਓ 5 ਫਰਵਰੀ 1762 ਨੂੰ ਜਦੋਂ 50,000 ਸਿੱਖ ਦਾ ਕਤਲੇਆਮ ਹੁੰਦਾ ਵੱਡੇ ਘੱਲੂਘਾਰੇ ਦੇ ਵਿੱਚ, ਉਦੋਂ ਵੀ ਮਲੇਰਕੋਟਲੇ ਦੀਆਂ ਤੇ ਸਰਹੰਦ ਦੀਆਂ ਜੈਨ ਖਾਨ ਤੇ ਭੀਖਨ ਖਾਨ ਦੋਵਾਂ ਦੀਆਂ ਫੌਜਾਂ ਸ਼ਾਮਿਲ ਸੀ। ਇੰਨੀਆਂ ਸ਼ਹਾਦਤਾਂ ਤੋਂ ਬਾਅਦ ਸਿੱਖ ਫਿਰ ਆਪਣੇ ਪੈਰਾਂ ਤੇ ਖੜੇ ਹੁੰਦੇ ਨੇ। ਅਬਦਾਲੀ ਅੰਮ੍ਰਿਤਸਰ ਨਹੀਂ ਪਹੁੰਚਿਆ, ਸਿੱਖਾਂ ਨੇ ਸਰਹੰਦ ਫਤਿਹ ਕੀਤੀ ਹੈ, ਸਿੱਖਾਂ ਨੇ ਮਲੇਰਕੋਟਲਾ ਫਤਿਹ ਕੀਤਾ ਤੇ ਮਲੇਰਕੋਟਲੇ ਦਾ ਭੀਖਨ ਖਾਨ ਜਿਹੜਾ 50,000 ਸਿੱਖਾਂ ਦੇ ਕਤਲੇਆਮ ਦੇ ਸ਼ਾਮਲ ਹੈ, ਹੱਥ ਜੋੜ ਕੇ ਸਿੱਖਾਂ ਦੇ ਅੱਗੇ ਖੜਾ ਹੈ ਤੇ ਉਹਦੇ ਖੜੇ ਸਾਹਮਣੇ ਸਾਡੇ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਸ਼ਾਮ ਸਿੰਘ, ਸਰਦਾਰ ਹਰੀ ਸਿੰਘ ਭੰਗੀ, ਸਰਦਾਰ ਕਰਮ ਸਿੰਘ, ਇਹ ਜਰਨੈਲ ਉਹਦੇ ਸਾਹਮਣੇ ਖੜੇ ਨੇ। ਤੇ ਉਸ ਵੇਲੇ ਸਰਦਾਰ ਕਰਮ ਸਿੰਘ ਕਹਿੰਦਾ ਸਾਡੇ ਸਿੰਘਾਂ ਦਾ ਕਾਤਲ ਹੈ, ਸਜ਼ਾ ਦੇਣੀ ਚਾਹੀਦੀ ਹੈ। ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿੰਦਾ ਨਹੀਂ, ਵਡੇਰਿਆਂ ਦਾ ਇੱਕ ਅਹਿਸਾਨ ਹੈ। ਇਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਮੇਂ ਇੱਕ ਗੱਲ ਕਹੀ ਸੀ, बदला ही लेना होगा तो हम लेंगे बाप से, महफूज रखे खुदा हमें ऐसे बाप से। मतलब ये नहीं है कि मलेरकोटले वाले साडे खिलाफ लड़े नहीं। चमकौर की गढ़ी दे विच ये चारे भरा ते इन्हां दे 6 भतीजे शामिल सी। बाद दे बाबा बंदा सिंह बहादुर दे नाल जूझदे होए इन्हां दी मौत हुई मलेरकोटले। पर वो कहंदे नहीं, हाथ चढ़ा के ਤੇ ਨੱਕ ਦੀਆਂ 11 ਲਕੀਰਾਂ ਭੀਖਨ ਖਾਨ ਦੇ ਕੋਲੋਂ ਕਢਾ ਕੇ ਜਾਨ ਫਿਰ ਬਖਸ਼ ਦਿੱਤੀ ਕਿ ਬੇਸ਼ੱਕ ਸਾਡੇ ਸਿੰਘਾਂ ਦੀ ਸ਼ਹਾਦਤ ਹੋਈ ਹੈ, ਪਰ ਸਾਡੇ ਕੁਝ ਨੈਤਿਕਤਾ ਇਸ ਦੇਖ ਦੀ ਪਰੰਪਰਾ ਦੇ ਵਿੱਚ।
ਸਾਡੀ ਇੱਕ ਨੈਤਿਕਤਾ ਹੈ, ਸਾਡੇ ਕੁਝ ਅਸੂਲ ਨੇ, ਅਸੀਂ ਉਹਨਾਂ ਅਸੂਲਾਂ ਦੇ ਅਨੁਸਾਰ ਇਸ ਧਰਮ ਯੁੱਧ ਨੂੰ ਲੜਦੇ ਹਾਂ। ਹੁਣ ਬਾਬਾ ਬੰਦਾ ਸਿੰਘ ਬਹਾਦਰ ਮਲੇਰਕੋਟਲੇ ਦੇ ਵਿੱਚ ਆਪਣੇ ਜਥੇ ਸਮੇਤ ਦਾਖਲ ਹੋਇਆ ਤੇ ਕਿਸ਼ਨ ਚੰਦ ਅਰੋੜਾ ਸਾਹਮਣੇ ਹੱਥ ਜੋੜ ਕੇ ਬੋਲ ਗਿਆ, ਬਾਬਾ ਜੀ ਇੱਕ ਤੁਹਾਨੂੰ ਸੂਚਨਾ ਦੇਣੀ ਹੈ। ਉਹ ਸੂਚਨਾ ਇਹ ਹੈ ਕਿ ਜਦੋਂ ਮਲੇਰਕੋਟਲੀਆਂ ਨੇ ਮਲਕਪੁਰ ਰੰਗੜਾ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਛੱਡਣ ਵਾਲੀ ਵਹੀਰ ਦੇ ਉੱਪਰ ਹਮਲਾ ਕੀਤਾ ਸੀ ਤੇ ਇੱਕ ਸਿੱਖ ਬੱਚੀ ਇਹਨਾਂ ਦੇ ਹੱਥ ਆ ਗਈ ਸੀ। ਉਹ ਸਿੱਖ ਬੱਚੀ ਸ਼ੇਰ ਮੁਹੰਮਦ ਖਾਨ ਆਪਣੇ ਕਿਲੇ ਦੇ ਵਿੱਚ ਲੈ ਆਇਆ। ਨਾਮ ਬੀਬੀ ਅਨੂਪ ਕੌਰ। ਬੀਬੀ ਅਨੂਪ ਕੌਰ ਨੂੰ ਕਿਹਾ ਗਿਆ ਕਿ ਦੀਨ ਇਸਲਾਮ ਕਬੂਲ ਕਰਕੇ ਮੇਰੇ ਨਾਲ ਨਿਕਾਹ ਕਰਨਾ। ਬੀਬੀ, ਤੁਸੀਂ ਉਹ ਸ਼ਹਾਦਤ ਦਾ ਕਿਹੜਾ ਰੂਪ ਵੇਖੋ? ਉਹ ਸ਼ਹਾਦਤ ਦਾ ਉਹ ਰੂਪ ਹੈ ਜਦੋਂ ਉਹ ਬੀਬੀ ਉਸ ਹੀ ਰਾਜੇ ਸ਼ੇਰ ਮੁਹੰਮਦ ਖਾਨ ਦੇ ਇੱਕ ਦਰਬਾਰੀ ਨੂੰ ਆਪਣੇ ਉਸ ਜੇਵਰ ਦੇ ਕੇ ਕਹਿੰਦੀ ਹੈ ਕਿ ਮੈਨੂੰ ਕਿਸੇ ਚੰਗੇ ਵਧੀਆ ਸ਼ਸਤਰ ਦਾ ਇੰਤਜ਼ਾਮ ਕਰ ਦੇ, ਕਿਉਂਕਿ ਉਹਦਾ ਸ਼ਸਤਰ ਲਵਾਇਆ ਜਾ ਚੁੱਕਾ ਸੀ। ਉਹ ਇੰਤਜ਼ਾਮ ਕਰਦਾ, ਦੇ ਦਿੰਦਾ ਹੈ। ਉਹ ਬੀਬੀ ਨਾ ਇਸਲਾਮ ਧਾਰਨ ਕਰਨਾ ਹੈ, ਨਾ ਆਪਣੀ ਪੱਤ ਗਵਾਉਣੀ ਹੈ। ਇਹ ਸ਼ਹਾਦਤ ਦਾ ਇੱਕ ਵਿਲੱਖਣ ਰੂਪ ਹੈ। ਬੀਬੀ ਆਪਣੇ ਪੇਟ 'ਚ ਖੰਜਰ ਮਾਰਦੀ ਹੈ, ਸ਼ਹਾਦਤ ਦੇ ਦਿੰਦੀ ਹੈ। ਉਸ ਬੀਬੀ ਨੂੰ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਾ, ਇਹਨਾਂ ਦੇ ਪਿੱਛੇ ਕਬਰਸਤਾਨ ਇੱਕ ਅੱਜ ਵੀ ਬਣਿਆ ਹੈ, ਉੱਥੇ ਇੱਕ ਕਬਰ ਟੁੱਟੀ ਪਈ ਹੈ, ਤੁਸੀਂ ਜਾ ਕੇ ਦੇਖ ਸਕਦੇ ਅੱਜ ਵੀ। ਉੱਥੇ ਕਬਰ ਦੇ ਵਿੱਚ ਦਫਨ ਕਰ ਦਿੰਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਫਿਰ ਉਸ ਸਿੱਖ ਬੀਬੀ ਦੀ ਕਬਰ ਨੂੰ ਪੁੱਟਦਾ ਹੈ ਤੇ ਆਪਣੀਆਂ ਧਾਰਮਿਕ ਮਰਿਆਦਾ ਤੇ ਰਸਮਾਂ ਦੇ ਅਨੁਸਾਰ ਉਹਦਾ ਅੰਤਿਮ ਸੰਸਕਾਰ ਕਰਦਾ ਹੈ। ਸੱਚਾਈ ਇਹ ਹੈ, ਬਣਾਈ ਕੀ ਗਈ। ਇਹੀ ਜੂਨ 84 ਚ ਹੋਇਆ। ਸੱਚਾਈ ਕੀ ਸੀ, ਬਣਾਈ ਕੀ ਗਈ। ਮਲੇਰਕੋਟਲੇ ਦੇ ਉਸ ਸਮੇਂ ਦੇ ਸਾਰੇ ਨਵਾਬ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਨੇ, ਔਰ ਇੰਨਾ ਵੱਡਾ ਗੁਨਾਹ ਕਰਨ ਤੋਂ ਬਾਅਦ ਵੀ ਬੰਦਾ ਸਿੰਘ ਬਹਾਦਰ ਮਾਫ ਕਰਦਾ। ਨਹੀਂ ਤੇ ਕਤਲੇਆਮ ਮਲੇਰਕੋਟਲੇ ਚ ਵੀ ਕੀਤਾ ਜਾ ਸਕਦਾ। ਸਨੌਰੇ ਵਾਂਗੂ, ਸਮਾਣੇ ਵਾਂਗੂ, ਸਰਹੰਦ ਵਾਂਗੂ ਇੱਟ ਮਲੇਰਕੋਟਲੇ ਦੀ ਵੀ ਮਚਾਈ ਜਾ ਸਕਦੀ ਸੀ। ਪਰ ਅਸੀਂ ਇਸ ਐਵਰ ਐਕਸਪੈਂਡਿੰਗ ਪ੍ਰੋਸਪੈਰਿਟੀ ਜਿਹੜਾ ਦੇਗ ਤੇ ਤੇਗ ਦਾ ਸਿਧਾਂਤ ਹੈ, ਇਹਦੇ ਵਿੱਚ ਅਸੀਂ ਰਾਜਨੀਤਿਕ, ਸਮਾਜਿਕ ਤੇ ਆਰਥਿਕ ਪਰੰਪਰਾ ਦੇ ਨਾਲ ਆਪਣੀ ਨੈਤਿਕਤਾ ਦੇ ਅਸੂਲ ਵੀ ਕਾਇਮ ਰੱਖੇ। ਅਸੀਂ ਆਪਣੀ ਨੈਤਿਕਤਾ ਨੂੰ ਨਹੀਂ ਡਿੱਗਣ ਦਿੱਤਾ। ਮੈਂ ਇੱਕ ਤਰ੍ਹਾਂ ਨਾਲ ਗੱਲ ਸਾਂਝੀ ਕਰਦਾ। ਅਹਿਮਦ ਸ਼ਾਹ ਅਬਦਾਲੀ ਜਦੋਂ ਵਾਪਸ ਜਾ ਰਿਹਾ ਹੈ ਦੂਜੇ ਤੀਜੇ ਹਮਲੇ ਤੋਂ ਬਾਅਦ, ਤੇ ਜਾਂਦਾ ਹੋਇਆ ਪੰਜਾਬ ਦੇ ਵਿੱਚ ਨੂਰਦੀਨ ਬਾਮਜਈ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਇੱਕ ਆਦੇਸ਼ ਦਿੰਦਾ, ਜਿਹੜੀ ਗੱਲ ਵੀਰ ਜੀ ਨੇ ਕੀਤੀ, ਪੂਰੀ ਤਰ੍ਹਾਂ ਦੇ ਨਾਲ ਸਿੱਖਾਂ ਨੂੰ ਖਤਮ ਕਰਨਾ। ਕਹਿੰਦਾ 16,000 ਫੌਜ ਦੇ ਕੇ ਮੈਂ ਤੈਨੂੰ ਕਹਿੰਦਾ ਹੈ ਕਿ ਤੂੰ ਸਿੱਖਾਂ ਨੂੰ ਖਤਮ ਕਰ ਦੇ। ਦੂਜੇ ਪਾਸੇ ਲਾਹੌਰ ਦਾ ਹਾਕਮ ਅਮੈਰ ਖਾਨ ਨੂੰ ਥਾਪਦਾ ਹੈ, ਕਹਿੰਦਾ ਲਾਹੌਰ ਦੇ ਇਲਾਕੇ ਚ ਬੁਰਜੀ ਤੱਕ ਦਾ ਇਲਾਕਾ ਤੇਰੇ ਕੋਲ ਹੈ, ਸਿੱਖ ਤੂੰ ਖਤਮ ਕਰਨੇ ਨੇ। ਤੇ ਉਸ ਸਮੇਂ ਮਿਰਜ਼ਾ ਜਾਨ ਨੂੰ ਇੱਕ ਗਸ਼ਤੀ ਫੌਜ ਦਿੰਦਾ ਹੈ, ਕਹਿੰਦਾ ਇਹ ਦੋ ਥਾਂ ਸਿਆਲਕੋਟ ਤੇ ਲਾਹੌਰ ਦੇ ਵਿੱਚ ਇਹ ਸਿੱਖਾਂ ਦਾ ਕਤਲੇਆਮ ਕਰਨਗੇ, ਤੂੰ ਫੌਜਾਂ ਲੈ ਕੇ ਬਾਹਰ ਨਿਕਲ ਜਾ, ਜਿੱਥੇ ਵੀ ਸਿੱਖ ਮਿਲਣ ਕਤਲ ਕਰ ਦੇ। ਹੁਣ ਤਿੰਨ ਇੱਕ ਤਰ੍ਹਾਂ ਦੇ ਨਾਲ ਪੇਸ਼ਕਸ਼ ਉਹਨਾਂ ਨੂੰ ਦੇ ਦਿੱਤੀ ਗਈ ਹੈ ਕਿ ਤੂੰ ਲਾਹੌਰ ਕਤਲ ਕਰਨਾ ਹੈ ਸਿੱਖਾਂ ਦਾ, ਇੱਕ ਨੂੰ ਕਿਹਾ ਗਿਆ ਤੂੰ ਸਿਆਲਕੋਟ ਕਤਲ ਕਰਨਾ ਹੈ, ਇੱਕ ਨੂੰ ਕਿਹਾ ਗਿਆ ਤੂੰ ਜਿੱਥੇ ਵੀ ਮਿਲੇ ਉੱਥੇ ਕਤਲ ਕਰਨਾ ਹੈ। ਤੇ ਪਹਿਲਾ ਟਾਕਰਾ ਹੋ ਗਿਆ ਸਿਆਲਕੋਟ ਵਾਲੇ ਨੂਰਦੀਨ ਬਾਮਜਈ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸਰਦਾਰ ਚਰਤ ਸਿੰਘ ਦੇ ਨਾਲ। ਸਿਆਲਕੋਟ ਦਾ ਕਿਲਾ, ਉਸ ਕਿਲੇ ਦੇ ਵਿੱਚ ਨੂਰਦੀਨ ਬਾਮਜਈ ਦੇ ਕੋਲ 16,000 ਫੌਜ ਤੇ 3,000 ਫੌਜ ਸਿੰਘਾਂ ਦੀ ਹੈ। ਚਰਤ ਸਿੰਘ ਸ਼ੁਕਰ ਚੱਕੀ ਦੇ ਪਹਿਲੀ ਝੜਪ ਹੋਈ। ਉਸ ਝੜਪ ਦੇ ਵਿੱਚ ਨੂਰਦੀਨ ਬਾਮਜਈ ਦੀ 4,000 ਫੌਜ ਜ਼ਮੀਨ ਤੇ ਵਿਛੀ ਪਈ ਹੈ, ਰਹਿ ਗਈ 12,000, ਚੌਥਾ ਹਿੱਸਾ ਝੜ ਗਿਆ। ਹੁਣ ਨੂਰਦੀਨ ਬਾਮਜਈ ਕਿਲੇ 'ਚ ਬੈਠਾ ਸੋਚਦਾ ਹੈ ਮੁਕਾਬਲਾ ਨਹੀਂ ਕੀਤਾ ਜਾਣਾ, ਤੇ ਫਿਰ ਕਰਦਾ ਕੀ ਹੈ, ਜੋ ਕੁਛ ਬਾਬੇ ਰਾਮਦੇਵ ਨੇ ਕੀਤਾ ਸੀ। ਦਿੱਲੀੋਂ ਨਿਕਲਿਆ ਸੀ ਨਾ ਬੀਬੀਆਂ ਵਾਲੇ ਕੱਪੜੇ ਪਾ ਕੇ, ਨੂਰਦੀਨ ਬਾਮਜਈ ਬੁਰਕਾ ਪਾ ਕੇ ਕਿਲਾ ਛੱਡ ਜਾਂਦਾ। ਉਹਦੀ 16,000 ਫੌਜ। ਹੁਣ ਇੱਥੇ ਵੇਖਿਓ ਕਿ ਖਾਨ ਮੁਹੰਮਦ ਫੈਜ਼ ਕੀ ਲਿਖਦਾ, ਪੜ੍ਹਨ ਵਾਲੀ ਗੱਲ ਹੈ। ਕਹਿੰਦਾ ਚੜ੍ਹਤ ਸਿੰਘ ਦੇ ਸਾਹਮਣੇ 16,000 ਫੌਜ ਸਿਰ ਝੁਕਾ ਕੇ ਖੜੀ ਹੈ, 12,000 ਵਿੱਚੋਂ 4,000 ਮਾਰੀ ਜਾ ਚੁੱਕੀ ਹੈ। 16,000 ਬੰਦਾ ਆਤਮ ਸਮਰਪਣ ਕਰਨ ਦੇ ਵਾਸਤੇ ਕਹਿੰਦਾ ਸਿੱਖਾਂ ਦੇ ਜਰਨੈਲ ਚੜ੍ਹਤ ਸਿੰਘ ਦੇ ਸਾਹਮਣੇ ਖੜਾ ਹੈ। ਪਰ ਜੇ ਕਿਤੇ ਇਸ ਤਸਵੀਰ ਵੱਲ ਦੇਖੋ ਬੰਦਾ ਸਿੰਘ ਬਹਾਦਰ, ਜੇ ਕਿਤੇ ਮੁਸਲਮਾਨਾਂ ਦੇ ਸਾਹਮਣੇ 12,000 ਸਿੱਖ ਆਤਮ ਸਮਰਪਣ ਕਰਕੇ ਖੜਾ ਹੁੰਦਾ ਤੇ ਵਤੀਰਾ ਕਿਵੇਂ ਦਾ। ਦੋਵੇਂ ਗੱਲਾਂ ਧਿਆਨ ਰੱਖੋ
ਕਹਿੰਦਾ ਚੜ੍ਹ ਸਿੰਘ ਦੇ ਸਾਹਮਣੇ 12,000 ਕਿਜਲਬਾਸ਼ ਪਠਾਨ ਬਿਜਲਈ ਤੇ ਸੱਦੋ ਜਈ ਖੜੇ ਨੇ ਸਿਰ ਝੁਕਾ ਕੇ। ਜੇ ਕਿਤੇ ਇਹਦੀ ਜਗ੍ਹਾ ਤੇ ਸਿੱਖ ਹੁੰਦੇ ਕਹਿੰਦਾ ਕਤਲੇਆਮ ਦਾ ਹੁਕਮ ਹੁੰਦਾ, ਪਰ ਕਹਿੰਦਾ ਚੜ੍ਹ ਸਿੰਘ ਦੀ ਕਹਿੰਦਾ ਵੇਖੋ ਪਠਾਨੋ, ਅਸੀਂ ਤੇ ਲੰਬੀ ਜੰਗ ਲੜਨੀ ਹੈ, ਕਿਉਂਕਿ ਲਰਨ ਮਰਨ ਹਮ ਹਿਰਦੇ ਮਾਹੀ ਹਮ ਰਾਕਤ ਦਾਵਾ ਪਾਤਸ਼ਾਹੀ। ਪੰਥ ਪ੍ਰਕਾਸ਼ ਸਾਡਾ ਨਿਸ਼ਾਨਾ ਬੜਾ ਲੰਬਾ, ਅਸੀਂ ਪਾਤਸ਼ਾਹੀ ਦਾਵੇ ਦੀ ਕੈਮੀ ਤੱਕ ਜੰਗ ਲੜਨੀ ਹੈ। ਪਰ ਸਾਡੀਆਂ ਕੁਝ ਜ਼ਰੂਰਤਾਂ ਨੇ, ਤੁਹਾਡੇ ਘੋੜੇ ਚੰਗੇ ਨੇ, ਤੁਹਾਡੇ ਕੋਲ ਇਰਾਨ ਦੀਆਂ ਕਿਰਪਾਨਾਂ ਨੇ, ਇਹ ਦੋਵੇਂ ਛੱਡ ਜਾਓ ਤੇ ਬੰਦੇ ਦੇ ਪੁੱਤ ਬਣ ਕੇ ਇੱਥੋਂ ਨਿਕਲ ਜਾਓ। ਇੱਕ ਬੰਦਾ ਕਤਲ ਨਹੀਂ ਕੀਤਾ, ਸਾਰੇ ਛੱਡ। ਹੁਣ ਆ ਜਾਓ ਬੰਗਲਾਦੇਸ਼ ਦੇ ਵਿੱਚ। ਉਸ ਵੇਲੇ ਜਨਰਲ ਨਿਆਜ਼ੀ, ਰਾਓ ਫਰਮਾਨ ਅਲੀ ਖਾਨ ਆਪਣੀਆਂ 90,000 ਤੋਂ ਵੱਧ ਫੌਜਾਂ ਦੇ ਨਾਲ ਆਤਮ ਸਮਰਪਣ ਕਰ ਰਹੇ ਨੇ ਜਗਜੀਤ ਸਿੰਘ ਅਰੋੜਾ ਤੇ ਜਨਰਲ ਸ਼ਬੇਗ ਸਿੰਘ ਦੇ ਸਾਹਮਣੇ। ਉੱਥੇ ਇੱਕ ਘਟਨਾ ਵਾਪਰਦੀ ਹੈ। ਦੁਨੀਆ ਦੇ ਦੋ ਵੱਡੇ ਆਤਮ ਸਮਰਪਣ ਨੇ, ਜਿੱਥੇ ਆਤਮ ਸਮਰਪਣ ਕਰਨ ਵਾਲੇ ਲੋਕ ਜਿਨ੍ਹਾਂ ਦੇ ਸਾਹਮਣੇ ਆਤਮ ਸਮਰਪਣ ਕੀਤਾ ਗਿਆ ਉਹਨਾਂ ਦੀਆਂ ਸਿਫਤਾਂ ਕਰਦੇ ਨੇ। ਨਿਆਜ਼ੀ ਦੀਆਂ ਲਿਖਤਾਂ ਨੂੰ ਪੜ੍ਹੋ, ਰਾਓ ਫਰਮਾਨ ਅਲੀ ਦੀਆਂ ਗੱਲਾਂ ਜਿਹੜੀਆਂ ਮੈਂ ਕਿਤਾਬ 'ਚ ਲਿਖੀਆਂ ਨੇ ਆਪਣੀ 'ਚ, ਨਿਆਜ਼ੀ ਦੀਆਂ ਗੱਲਾਂ ਜਿਹੜੀਆਂ ਲਿਖੀਆਂ ਨੇ, ਜਦੋਂ ਆਤਮ ਸਮਰਪਣ ਕੀਤਾ, ਜਿਹੜਾ ਡਾਕੂਮੈਂਟ ਸਾਈਨ ਕੀਤਾ, ਮੈਂ ਸਾਰਾ ਕਿਤਾਬ 'ਚ ਦਿੱਤਾ ਹੋਇਆ, ਪੜ੍ਹ ਕੇ ਵੇਖਿਓ, ਤੁਹਾਨੂੰ ਪਤਾ ਲੱਗਦਾ ਕਿ ਸਿੱਖ ਕੀ ਹੁੰਦੇ। ਉਹਦੇ 'ਚ ਇੱਕ ਘਟਨਾ ਹੈ, ਉਹਦੇ 'ਚ ਘਟਨਾ ਹੈ ਕਿ ਢਾਕੇ ਦੇ ਕੋਲ ਜਦੋਂ ਜਨਰਲ ਸ਼ਬੇਗ ਸਿੰਘ ਐਸ ਬੇਗ ਬਣਿਆ ਹੋਇਆ, ਇਸਲਾਮੀ ਉਸ ਵੇਲੇ ਪਹਿਰਾਵੇ ਦੇ ਵਿੱਚ ਹੈ ਤੇ ਇੱਕ ਜਗ੍ਹਾ ਦੇ ਉੱਪਰ ਕਬਜ਼ਾ ਕਰਦਾ, ਜਿਹੜੀਆਂ ਟ੍ਰੈਂਚਸ ਉਹਨਾਂ ਨੇ ਬਣਾਈਆਂ ਹੋਈਆਂ ਨੇ, ਜ਼ਮੀਨ ਦੀਆਂ ਖਾਈਆਂ ਬਣਾਈਆਂ ਹੁੰਦੀਆਂ ਨੇ, ਉਹਨਾਂ 'ਚੋਂ ਲੜਕੀਆਂ ਨਿਕਲ ਕੇ, ਬੱਚੀਆਂ ਨਿਕਲ ਕੇ ਇਹਨਾਂ ਦੇ ਕੋਲ ਆ ਜਾਂਦੀਆਂ। ਸਾਡੀ ਰੱਖਿਆ ਤੁਸੀਂ ਕਰੋਗੇ। ਹੁਣ ਬੜੇ ਹੈਰਾਨ ਨੇ ਉੱਥੇ ਜਿਹੜੇ ਆਪਣੇ ਜਰਨੈਲ ਤੇ ਫੌਜੀ ਨੇ, ਸਾਡੀ ਰੱਖਿਆ ਤੁਸੀਂ ਕਰੋਗੇ। ਇਹਦਾ ਜ਼ਿਕਰ ਜਸਵੰਤ ਸਿੰਘ ਨੇਕੀ ਉਹਨਾਂ ਨੇ ਆਪਣੀ ਕਿਤਾਬ 'ਚ ਕੀਤਾ, ਅਰਦਾਸ ਕਰਾਓ, ਸਾਡੀ ਰੱਖਿਆ ਤੁਸੀਂ ਕਰੋਗੇ। ਉਹ ਕਹਿੰਦਾ ਬੀਬਾ ਅਸੀਂ ਤਾਂ ਤੁਹਾਡੇ ਦੁਸ਼ਮਣ ਤੇ ਤੁਹਾਡੇ ਇਸਲਾਮੀ ਭਰਾ ਤੇ ਉਧਰ ਨੇ। ਕਹਿੰਦੀ ਨਹੀਂ, ਤੁਹਾਡੇ ਹੱਥਾਂ ਦੇ ਵਿੱਚ ਕੜੇ ਵੇਖ ਕੇ ਸਾਨੂੰ ਆਪਣੇ ਵਡੇਰਿਆਂ ਦੀਆਂ ਗੱਲਾਂ ਯਾਦ ਆ ਗਈਆਂ ਕਿ ਚੱਲਦੀ ਹੋਈ ਜੰਗ ਦੇ ਵਿੱਚ ਦੁਸ਼ਮਣ ਦੀ ਔਰਤ ਵੀ ਇਹਨਾਂ ਦੇ ਹੱਥ ਆ ਜਾਵੇ, ਇੱਜ਼ਤ ਨਹੀਂ ਟੁੱਟਦੀ। ਇਹ ਸਾਡੀ ਪਰੰਪਰਾ ਹੈ, ਇਹ ਸਾਡੀ ਵਿਚਾਰਧਾਰਾ ਹੈ। ਔਰ ਇਸ ਵਿਚਾਰਧਾਰਾ ਦਾ ਅਗਲਾ ਰੂਪ ਜਿਹੜੀ ਗੱਲ ਵੀਰ ਜੀ ਨੇ ਕੀਤੀ ਸੀ, ਆਜ਼ਾਦ ਮਰਦ। ਇਹ ਦੋ ਪਰੰਪਰਾਵਾਂ ਤੁਸੀਂ ਸਾਹਮਣੇ ਦੇਖਦੇ ਹੋ। ਆਜ਼ਾਦ ਮਰਦ ਰਾਜ ਕਰ ਰਿਹਾ, ਰਾਜ ਸਥਾਪਿਤ ਕਰ ਰਿਹਾ, ਪਰ ਉਹ ਆਪਣੇ ਸਿਦਕ ਨੂੰ ਕਾਇਮ ਕਰ ਰਿਹਾ। ਉਹਦੇ ਸਿਦਕ ਕਿੰਨਾ ਹੈ? ਉਸਨੇ ਰਾਜ ਸੱਤਾ ਤੋਂ ਬਾਅਦ ਮਨ ਦੇ ਵਿੱਚ ਅਹੰਕਾਰ ਨਹੀਂ ਸਿਰਜਿਆ। ਅਸੀਂ ਤੇ ਨਿੱਕਾ ਨਿੱਕਾ ਅਹੁਦਾ ਮਿਲ ਜਾਵੇ ਤੇ ਪਤਾ ਨਹੀਂ ਕੀ ਸੱਚੇ ਲੱਗ ਜਾਵੇ। ਉਹਨੇ ਉਸ ਅਹੰਕਾਰ ਨੂੰ ਜਨਮ ਨਹੀਂ ਦਿੱਤਾ। ਹੁਣ ਉਹੀ ਬਾਬਾ ਬੰਦਾ ਸਿੰਘ ਬਹਾਦਰ 9 ਜੂਨ 1716, ਜੇਕਰ ਅੱਜ ਗ੍ਰੈਗੋਰੀਅਨ ਦੇ ਵਿੱਚ ਉਹਨੂੰ ਕਨਵਰਟ ਕਰੀਏ ਤੇ 25 ਜੂਨ 1716, ਜੂਲੀਅਨ ਦੇ ਵਿੱਚ ਵੇਖੋ ਤੇ 19 ਜੂਨ 1716। ਮੇਰਾ ਕਹਿਣ ਤੋਂ ਮਤਲਬ ਕਿ ਜੂਨ ਦਾ ਮਹੀਨਾ ਤੇ 1716 ਇਹਨਾਂ ਨੂੰ ਦਿੱਲੀ ਲਿਆਂਦਾ ਜਾਂਦਾ ਹੈ। ਦਿੱਲੀ ਲਿਆਂਦਾ ਜਾਂਦਾ ਇਹਨਾਂ ਨੂੰ 29 ਫਰਵਰੀ 1716 ਇੱਕ ਜਲੂਸ ਦੇ ਰੂਪ ਚ ਗੁਰਦਾਸ ਸਿੰਘ ਦੀ ਗੜੀ ਦੇ ਵਿੱਚੋਂ ਜਦੋਂ ਗ੍ਰਿਫਤਾਰ ਕੀਤੇ ਜਾਂਦੇ ਨੇ। ਸਰੋਤ ਕਹਿੰਦੇ ਨੇ ਗਿਣਤੀ 300 ਹੈ, ਪਰ ਜਦੋਂ ਦਿੱਲੀ ਲਾਲ ਕਿਲੇ ਦੇ ਸਾਹਮਣੇ ਇੱਕ ਜਲੂਸ ਦੇ ਰੂਪ ਚ ਪੇਸ਼ ਕੀਤੇ ਜਾਂਦੇ ਨੇ, ਉਦੋਂ ਕਿਹਾ ਜਾਂਦਾ ਹੈ ਕਿ 4000 ਇਹਨਾਂ ਦੇ ਸਿਰਾਂ ਦੇ ਗੱਡੇ ਭਰੇ ਹੋਏ ਸੀ, 740 ਘੋੜਿਆਂ ਦੇ ਉੱਪਰ ਬੰਨੇ ਹੋਏ ਸੀ ਤੇ 3000 ਸਿੱਖਾਂ ਦੇ ਸਿਰ ਨੇਜਿਆਂ ਦੇ ਉੱਪਰ ਚੱਕੇ ਹੋਏ ਸੀ। ਗੁਰਦਾਸ ਸਿੰਘ ਦੀ ਗੜੀ ਦੇ ਵਿੱਚੋਂ ਇਹਨੇ ਨਹੀਂ ਫੜੇ। ਜਿਹੜੇ ਸ਼ਰਨੈਲਾਂ ਦੀ ਤੇ ਸੂਬੇਦਾਰਾਂ ਦੀ ਗੱਲ ਕੀਤੀ ਹੈ ਵੀਰ ਜੀ ਨੇ ਅਖਬਾਰਾਂ ਤੇ ਦਰਬਾਰੇ ਮੌਲਾ ਦੇ ਵਿੱਚੋਂ, ਜਦੋਂ ਇਹਨਾਂ ਨੂੰ ਦਿੱਲੀ ਲਿਆਇਆ ਜਾ ਰਿਹਾ, ਅਬਦੁਲ ਸਮਦ ਖਾਨ ਦਲੇਰੀ ਜੰਗ ਤਾਂ ਲਾਹੌਰ ਚ ਬੈਠਾ, ਉਹਦਾ ਪੁੱਤਰ ਖਾਨ ਬਹਾਦਰ ਜ਼ਕਰੀਆ ਖਾਨ ਉੱਥੇ ਨਾਲ ਹੈ, ਉਦਤ ਸਿੰਘ ਬਧੇਲਾ ਨਾਲ ਹੈ, ਉਹਦੇ ਤੋਂ ਇਲਾਵਾ ਰਾਜਾ ਛਤਰ ਸਾਹਿਬ ਨਾਲ ਹੈ। ਇਹ ਯੂਪੀ ਤੱਕ ਦੇ ਸਾਰੇ ਰਾਜੇ ਗੁਰਦਾਸ ਸਿੰਘ ਦੇ ਘੇਰੇ ਚ ਸ਼ਾਮਲ ਨੇ। ਵਿਲੀਅਮ ਇਰਵਿਨ ਨੂੰ ਪੜਿਓ, ਉਹ ਐਵੇਂ ਨਹੀਂ ਕਹਿੰਦਾ ਕਿ ਘੇਰਾ 60,000 ਤੋਂ ਵੱਧ ਹੈ। ਉਹਦੇ ਚ ਉਦਤ ਸਿੰਘ ਬਧੇਲਾ, ਉਹਦੇ ਚ ਬਹੁਤ ਸਾਰੇ ਰਾਜਪੂਤ ਰਾਜੇ, ਉਹਦੇ ਚ ਉੱਤਰ ਪ੍ਰਦੇਸ਼ ਦੇ ਸ਼ਾਸਕ, ਉਹਦੇ ਚ ਦਿੱਲੀ ਦੇ ਬਾਦਸ਼ਾਹ ਸਾਰੇ ਸ਼ਾਮਲ ਨੇ। ਚੱਲਣ ਲੱਗਿਆ ਜਦੋਂ ਗਿਣਤੀ ਵੇਖਦਾ ਤੇ ਉਸ ਵੇਲੇ ਕਮਰੂਦੀਨ ਮੀਰ ਆਤਸ਼ ਜ਼ਕਰੀਆ ਖਾਨ ਨੂੰ ਇੱਕ ਸਵਾਲ ਕਰਦਾ ਹੈ, ਕਹਿੰਦਾ ਤੇਰਾ ਬਾਪ ਲਾਹੌਰ ਦਾ ਸੂਬੇਦਾਰ। ਪਰ ਇੱਕ ਗੱਲ ਸੋਚ, ਜਦੋਂ ਇਹਨਾਂ 300 ਨੂੰ
ਆਪਾਂ ਦਿੱਲੀ ਦੇ ਬਾਦਸ਼ਾਹ ਫਰਕਸੀਅਤ ਦੇ ਅੱਗੇ ਪੇਸ਼ ਕਰਾਂਗੇ ਤੇ ਲਾਹਨਤਾਂ ਪਾਵੇਗਾ। ਲੜਨ ਵਾਲੇ 300, ਸਮਾਂ 8 ਮਹੀਨਾ, ਫੌਜ ਦੀ ਗਿਣਤੀ 60,000, ਕੀਤਾ ਕੀ ਜੇ? ਇਹ ਲੜੀ ਤੁਹਾਡੇ ਨਾਲ? ਇੰਨੀ ਵੱਡੀ ਫੌਜ ਦੇ ਅੱਗੇ 8 ਮਹੀਨੇ ਇਹ ਟਿਕ ਨੇ। ਗੱਲ ਫਿਰ ਉੱਥੇ ਹੈ, ਜ਼ਮੀਰਾਂ ਲੜ ਰਹੀਆਂ ਨੇ ਸ਼ਮਸ਼ੀਰਾਂ। ਹਰ ਲੜ ਵਾਲੀ ਸ਼ਮਸ਼ੀਰ ਦੇ ਪਿੱਛੇ ਜ਼ਮੀਰ ਖੜੀ ਹੈ। ਇਹ ਸਿਰਫ ਕਹਿੰਦਾ ਫਿਰ ਕਹਿੰਦਾ ਜਨਤਕ ਤੌਰ ਤੇ ਫਰਮਾਨ ਜਾਰੀ ਕਰ। ਉਹਦਾ ਜ਼ਿਕਰ ਵੀ ਮਿਲਦਾ ਵੀਰ ਜੀ ਨੇ ਜਿਹੜਾ ਸਰੋਤ ਕੀਤਾ, ਨਾਨਕ ਪ੍ਰਸਤਾਂ ਵਾ ਕਤਲ ਰਸਾਨੰਦ। ਨਾਨਕ ਪ੍ਰਸਤ ਜਿਹੜੇ ਨੇ ਸਿਰ ਵੱਢ ਕੇ ਲਿਆ। ਆਮ ਘਰਾਂ ਦੇ ਵਿੱਚ ਆਮ ਖੇਤੀਬਾੜੀ ਕਰਦੇ ਸਿੱਖਾਂ ਦੇ ਸਿਰ ਵੱਢੇ ਗਏ, ਨੇਜਿਆਂ ਤੇ ਟੱਗੇ ਗਏ ਗਿਣਤੀ ਬਣਾਉਣ ਦੇ ਵਾਸਤੇ, ਸਾਹਮਣੇ ਪੇਸ਼ ਕੀਤੇ ਗਏ। ਤੇ 700 ਸਿੰਘ ਜਿਹੜੇ ਨੇ ਇਹਨਾਂ ਨੂੰ ਕੈਦ ਕੀਤਾ ਗਿਆ, ਦਿੱਲੀ ਦੀ ਕੋਤਵਾਲੀ ਦੇ ਵਿੱਚ ਹਵਾਲੇ ਕਰ ਦਿੱਤਾ ਸਰਬਰਾਹ ਖਾਨ ਦੇ। ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਨਾਲ ਦੇ ਜਰਨੈਲ ਆਲੀ ਸਿੰਘ, ਮਾਲੀ ਸਿੰਘ, ਗੁਲਾਬ ਸਿੰਘ ਮੀਰ ਬਖਸ਼ੀ, ਬਾਜ ਸਿੰਘ, ਕੌਰ ਸਿੰਘ, ਭਗਵੰਤ ਸਿੰਘ, ਰਣ ਸਿੰਘ, ਫਤਿਹ ਸਿੰਘ, ਅਮਰ ਸਿੰਘ, ਸ਼ੇਰਾ ਸਿੰਘ, ਵਿਸਾਖਾ ਸਿੰਘ, ਇਹਨਾਂ ਸਾਰਿਆਂ ਨੂੰ ਕੈਦ ਕਰ ਦਿੱਤਾ ਸਲੀਮਗੜ੍ਹ ਦੇ ਕਿਲੇ ਵਿੱਚ। 2 ਬਣ ਦਿੱਤੇ। ਜਿਹੜਾ 700 ਹੈ ਉਹਦੇ ਬਾਰੇ ਸਰਬਰਾਹ ਖਾਨ ਨੂੰ ਫਰਕਸੀਅਤ ਕਹਿੰਦਾ ਹੈ, ਸੁਨੇਹਾ ਭੇਜਦਾ ਅਮੀਰ ਖਾਨ ਦੇ ਰਾਹੀਂ। ਇਹਦਾ ਸਾਰਾ ਜ਼ਿਕਰ ਜਿਹੜਾ ਹੈ ਉਹ ਮੁਹੰਮਦ ਕਾਸਮ ਤਰੰਗਾਬਾਦੀ ਨੇ ਅਹਿਵਾਲ ਉਲ ਖਵਾਕੀਨ ਦੇ ਵਿੱਚ ਲਿਖਿਆ। ਹੁਣ ਪੰਜਾਬੀ ਚ ਅਨੁਵਾਦ ਹੋ ਚੁੱਕਾ, ਤੁਸੀਂ ਪੜ੍ਹ ਸਕਦੇ ਹੋ। ਕਹਿੰਦਾ ਕਿ ਇਹਨਾਂ ਦੇ ਵਿੱਚੋਂ 100 ਸਿੱਖ ਨੂੰ ਰੋਜ਼ ਕਤਲ ਕਰ ਦਿੱਤਾ। ਪਰ ਇੱਕ ਬੜੀ ਪਿਆਰੀ ਘਟਨਾ ਹਾਜ਼ੀ ਕਾਮਬਾਗ ਕਹਿੰਦਾ ਪਹਿਲਾ ਜਥਾ ਕਤਲ ਦੇ ਵਾਸਤੇ ਤਿਆਰ ਖੜਾ ਹੈ। ਜਲਾਲ ਤਲਵਾਰ ਲੈ ਕੇ ਖੜਾ ਹੈ, ਕਾਜ਼ੀ ਕੁਰਾਨ ਲੈ ਕੇ ਖੜਾ ਹੈ। ਗੱਲ ਬੜੀ ਸਿੱਧੀ ਹੈ, ਦੀਨੇ ਇਸਲਾਮ ਕਬੂਲ ਕਰ ਲੋ ਜਾਨ ਬਚ ਸਕਦੀ ਹੈ। ਪਰ ਇਹ 700 ਹੈ ਕਿਹੜੇ ਸਵਾਲ ਦਾ? ਇਹ ਉਹ ਨੇ ਜਿਹੜੇ ਆਮ ਪਿੰਡਾਂ ਦੇ ਵਿੱਚੋਂ ਗ੍ਰਿਫਤਾਰ ਕੀਤੇ ਪਏ, ਪਰ ਸਿੱਧਕ ਦੇ ਉੱਪਰ ਕਿੰਨੇ ਕਾਇਮ ਨੇ, ਵੇਖਣ ਵਾਲੀ ਗੱਲ ਹੈ। ਉਹ ਬੰਦਾ ਸਿੰਘ ਬਹਾਦਰ ਦੇ ਜਥੇ ਨਾਲ ਸੰਬੰਧ ਨਹੀਂ ਰੱਖਦੇ, ਪਰ ਉਹ ਸਿੱਖੀ ਨਾਲ ਕਿੰਨਾ ਸੰਬੰਧ ਰੱਖਦੇ ਨੇ, ਵੇਖਣ ਵਾਲੀ ਗੱਲ ਇਹ ਹੈ। ਅੱਜ ਜਿਹੜੀ ਵੀਰ ਜੀ ਨੇ ਗੱਲ ਕੀਤੀ ਬੰਦਿਆਂ ਨਾਲ ਜੁੜ ਕੇ, ਜੁੜਨਾ ਤੇ ਗੁਰੂ ਦੇ ਨਾਲ ਸੀ। ਜਦੋਂ ਬੰਦਿਆਂ ਨਾਲ ਜੁੜ ਗਏ ਤੇ ਫਿਰ ਜਥੇਬੰਦੀ ਪੰਥ ਤੋਂ ਵੱਡੀ ਲੱਗਦੀ ਹੈ, ਪਰ ਜਦੋਂ ਪੰਥ ਨਾਲ ਜੁੜੋਗੇ ਫਿਰ ਗ੍ਰੰਥ ਵੱਡਾ ਲੱਗੇ। ਗੱਲ ਸ਼ਬਦ ਦੀ, ਗੱਲ ਵਿਚਾਰ। ਇਹ ਉਹ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ। ਸਾਹਮਣੇ ਕਾਜ਼ੀ ਸਵਾਲ ਕਰਦਾ ਹੈ ਸਰਬਰਾਹ ਖਾਨ ਉੱਤੇ, ਕਹਿੰਦਾ ਵੇਖੋ ਜਾਨ ਬਚਾਉਣ ਦੇ ਵਾਸਤੇ ਪੇਸ਼ਕਸ਼ ਹੈ, ਜਿਹੜਾ ਵੀ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚੋਂ ਕਲਮਾ ਪੜ੍ਹ ਕੇ ਦੀਨ ਇਸਲਾਮ ਨੂੰ ਕਬੂਲ ਕਰ ਲਵੇ, ਇੱਧਰ ਆ ਜਾਵੇ, ਜਾਨ ਬਚ ਸਕਦੀ ਹੈ। ਜਿਹਨੇ ਦੀਨ ਇਸਲਾਮ ਨਹੀਂ ਕਬੂਲ ਕਰਨਾ, ਉਹ ਕੁਰਾਨ ਛੱਡ ਕੇ ਕਿਰਪਾਨ ਵਾਲੇ ਪਾਸੇ ਚਲੇ ਜਾ, ਜਲਾਦ ਹਾਜ਼ਰ। ਸਿਰ ਅੱਗੇ ਹੋਇਆ, ਜਲਾਦ ਵਾਲੇ ਪਾਸੇ ਗਿਆ, ਸਿਰ ਝੁਕਾ ਦਿੱਤਾ। ਕਿਸੇ ਨੇ ਉਹਨੂੰ ਲੱਕੜੀ ਦੇ ਚੌਕਟੇ 'ਚ ਨਹੀਂ ਪਾਇਆ, ਕਿਸੇ ਨੇ ਉਹਦੀਆਂ ਬਾਹਾਂ ਨਹੀਂ ਫੜੀਆਂ, ਉਹਨੇ ਸਿਰ ਝੁਕਾ ਦਿੱਤਾ। ਤਲਵਾਰ ਚਲਾ, ਤਲਵਾਰ ਚੱਲੀ, ਸਿਰ ਧੜ ਤੋਂ ਜੁਦਾ, ਦੂਜਾ ਆਇਆ ਸਿਰ ਧੜ ਤੋਂ ਜੁਦਾ, ਤੀਜਾ ਆਇਆ ਸਿਰ ਝੜ ਤੋਂ ਜੁਦਾ। ਅਖੀਰ ਇੱਕ ਬਜ਼ੁਰਗ ਨੇ ਹੱਥ ਖੜਾ ਕੀਤਾ, ਕਹਿੰਦਾ ਸਰਬਰਾਹ ਖਾਨ ਮੇਰੀ ਇੱਕ ਮੰਗ ਹੈ। ਸਰਬਰਾਹ ਖਾਨ ਖੁਸ਼ ਹੋ ਗਿਆ, ਬੜੀ ਵਧੀਆ ਗੱਲ ਹੈ। ਮੌਤ ਦੇ ਵਿੱਚ, ਮਕਤਲ ਦੇ ਵਿੱਚ ਖੜੇ ਬੰਦੇ ਦੀ ਮੰਗ ਜ਼ਿੰਦਗੀ ਹੋ ਸਕਦੀ ਹੈ, ਇਹਨਾਂ 3 ਕਤਲਾਂ ਨੂੰ ਵੇਖ ਕੇ ਸ਼ਾਇਦ ਜ਼ਿੰਦਗੀ ਦੀ ਮੰਗ ਹੋਵੇਗੀ। ਕਹਿੰਦਾ ਕੀ ਹੈ? ਕਹਿੰਦਾ ਇੰਝ ਨਹੀਂ ਦੱਸਣੀ। ਆਪਣੇ ਕਾਜ਼ੀ ਨੂੰ ਕਿਹਾ ਮੁਕੱਦਸ ਕੁਰਾਨ ਸ਼ਰੀਫ ਦਾ ਇਕਰਾਰ ਕਰੇ ਕਿ ਜਿਹੜੀ ਮੇਰੀ ਮੰਗ ਹੈ ਪ੍ਰਵਾਨ ਕੀਤੀ ਜਾਵੇਗੀ। ਕਿਉਂ? ਕਿਉਂਕਿ ਤੁਹਾਡੀ ਤਰਕਿਸ਼ ਪਰੰਪਰਾ ਜਿਹੜੀ ਉਹ ਵੀ ਕਹਿੰਦੀ ਹੈ ਕਿ ਮਰਨ ਵਾਲੇ ਬੰਦੇ ਦੀ ਇੱਛਾ ਪੁੱਛਦੀ ਜਾਵੇ। ਮਰਨਾ ਤੇ ਅਸੀਂ ਹੈ, ਇੱਛਾ ਪੁੱਛ। ਕਹਿੰਦਾ ਠੀਕ ਹੈ, ਮੈਂ ਮੁਕੱਦਸ ਕੁਰਾਨ ਸ਼ਰੀਫ ਦੇ ਸਾਹਮਣੇ ਪ੍ਰਣ ਕਰਦਾ, ਤੇਰੀ ਇੱਛਾ ਪੂਰੀ ਕੀਤੀ ਜਾਵੇਗੀ। ਕਹਿੰਦਾ ਫਿਰ ਮੇਰੀ ਇੱਛਾ ਇਹ ਹੈ ਕਿ ਤੂੰ ਬਾਰ-ਬਾਰ ਕੱਲੇ-ਕੱਲੇ ਨੂੰ ਪੁੱਛ ਕੇ ਦੀਨੇ ਇਸਲਾਮ ਕਬੂਲ ਕਰਨਾ ਹੈ, ਕਿ ਜਾਨ ਗਵਾਉਣੀ ਹੈ, ਆਪਣਾ ਤੇ ਸਾਡਾ ਵਕਤ ਬਰਬਾਦ ਨਾ ਕਰ। ਮੈਂ ਜਿੰਨੇ ਲੱਗੇ ਸਾਰਿਆਂ ਦਾ ਫੈਸਲਾ ਸੁਣਾ ਦਿੰਦਾ, ਅਸੀਂ ਕੁਰਾਨ ਦੇ ਨਹੀਂ ਕਿਰਪਾਨ ਵਾਲੇ ਪਾਸੇ। ਅਸੀਂ ਸਾਰਿਆਂ ਨੇ ਸ਼ਹਾਦਤ ਪ੍ਰਾਪਤ ਕਰਨੀ, ਤਲਵਾਰਾਂ ਚੱਲੀਆਂ। ਦੁਨੀਆ ਦੇ ਇਤਿਹਾਸ ਦੇ ਵਿੱਚ ਵਿਲੱਖਣ ਮਿਸਾਲ ਹੈ ਕਿ 740 ਦੇ ਵਿੱਚੋਂ ਕੋਈ ਇੱਕ ਵੀ ਦੀਨ ਇਸਲਾਮ ਕਬੂਲ ਨਹੀਂ ਕਰਦਾ। ਇਹਦੇ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਕਿ 740 ਆਮ ਪਿੰਡਾਂ ਚੋਂ ਫੜੇ ਹੋਏ ਸਿੱਖ, ਬਿਨਾਂ ਚੋਂ ਕੁਝ ਤਾਂ ਯੋਧੇ ਹੋਣਗੇ ਜਿਹੜੇ ਗੁਰਦਾਸ ਨਗਰ ਦੀ ਗੜੀ ਦੇ, ਪਰ ਇੱਕ ਵੀ ਸਿੱਖ ਦੀਨ ਇਸਲਾਮ ਕਬੂਲ ਨਹੀਂ ਕਰਦਾ। ਅਖੀਰ ਖਾਸਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ
ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ ਜਰਨੈਲ ਖੜੇ, ਹੱਥਾਂ ਦੇ ਵਿੱਚ ਹੱਥ ਕੜੀਆਂ ਨੇ, ਪੈਰਾਂ 'ਚ ਬੇੜੀਆਂ ਨੇ, ਤੇ ਨਾਲ ਜਰਨੈਲ ਜਿਹੜੇ ਨੇ ਜੰਜੀਰਾਂ ਦੇ ਵਿੱਚ ਪਾ ਕੇ ਖੜੇ ਨੇ। ਬਾਜ ਸਿੰਘ ਖੜਾ, ਆਲੀ ਸਿੰਘ, ਮਾਲੀ ਸਿੰਘ, ਗੁਲਾਬ ਸਿੰਘ, ਰਣ ਸਿੰਘ, ਫਤਿਹ ਸਿੰਘ, ਉਹਦੇ ਸਾਰੇ ਜਰਨੈਲ ਖੜੇ। ਸਾਹਮਣੇ ਬੈਠਾ ਸਰਬਰਾਹ ਖਾਨ। ਕੁਝ ਸਾਡੇ ਇਤਿਹਾਸਕਾਰ ਲਿਖਦੇ ਨੇ ਫਰਕਸੀਅਰ, ਪਰ ਜਿੰਨੇ ਫਾਰਸੀ ਦੇ ਸਰੋਤ ਨੇ ਜਿਨ੍ਹਾਂ ਦਾ ਜ਼ਿਕਰ ਵੀਰ ਜੀ ਨੇ ਵੀ ਕੀਤਾ, ਇਸ ਕਤਲੇਆਮ ਨੂੰ ਵੇਖਣ ਦੇ ਵਿੱਚ ਫਰਕਸੀਅਰ ਸ਼ਾਇਦ ਨਹੀਂ ਸੀ, ਪਰ ਸਾਡੇ ਇਤਿਹਾਸਕਾਰ ਕਹਿੰਦੇ ਨੇ ਫਰਕਸੀਅਰ ਵੀ ਉੱਥੇ ਸੀ। ਪਰ ਫਰਕਸੀਅਰ ਹੋਵੇ ਜਾਂ ਸਰਬਰਾਹ ਖਾਨ ਹੋਵੇ, ਕਤਲੇਆਮ ਤਾਂ ਹੋਇਆ, ਤੇ ਕਿਵੇਂ ਹੋਇਆ ਗੱਲ ਪੂਰੀ। ਉਸ ਵੇਲੇ ਜਦੋਂ ਸਰਹੰਦ ਫਤਿਹ ਕੀਤੀ ਸੀ ਤੇ ਸਰਹੰਦ ਦਾ ਜਿਹੜਾ ਗਵਰਨਰ ਹੈ ਇਹ ਬਣਾਇਆ ਗਿਆ ਸੀ ਬਾਜ ਸਿੰਘ। ਵੀਰ ਜੀ ਨੇ ਗੱਲ ਕੀਤੀ ਸੀ ਆਜ਼ਾਦ ਮਰਦ। ਇਹ ਜਿਹੜੇ 5 ਭੇਜੇ ਗਏ, ਇਹਨਾਂ 'ਚ ਜਿਹੜੇ ਆਜ਼ਾਦ ਮਰਦ ਸੀ ਉਹਨਾਂ ਦਾ ਪਿਛੋਕੜ ਜਾਣਦੇ ਆਪਾਂ। ਭਗਵੰਤ ਸਿੰਘ, ਕੌਰ ਸਿੰਘ, ਬਾਜ ਸਿੰਘ, 3 ਸਕੇ ਭਰਾ। ਇਹਨਾਂ ਬੰਦਿਆਂ ਨੇ ਖੁਸ਼ਹਾਲ ਖਾਨ ਖੱਟਕ ਦੇ ਨਾਲ ਮਿਲ ਕੇ ਔਰੰਗਜ਼ੇਬ ਦੇ ਖਿਲਾਫ ਬਗਾਵਤ ਕਰਕੇ ਅਟਕ ਦੇ ਕੋਲ ਇੱਕ ਰਿਆਸਤ ਕਾਇਮ ਕਰ ਲਈ ਸੀ, ਤੇ ਔਰੰਗਜ਼ੇਬ ਇੰਨਾ ਪ੍ਰਭਾਵਿਤ ਹੋ ਗਿਆ ਸੀ ਕਿ ਅਹਿਕਾਮੇ ਦਰਬਾਰੇ ਅਹਿਕਾਮੇ ਆਲਮਗੀਰੀ ਦੇ ਵਿੱਚ ਉਹ ਲਿਖਦਾ ਹੈ ਕਿ ਦੱਖਣ ਦੇ ਵਿੱਚ ਜਦੋਂ ਭਾਗੂ ਵਣਜਾਰਾ, ਅਜੇ ਭਗਵੰਤ ਸਿੰਘ ਨਹੀਂ ਬਣਿਆ, ਜਦੋਂ ਭਾਗੂ ਵਣਜਾਰਾ ਮੇਰੇ ਦਰਬਾਰ ਦੇ ਵਿੱਚ ਆਇਆ ਤੇ ਮੈਂ ਉਹਨੂੰ ਪਤਾ ਕੀ ਕਿਹਾ, ਈ ਦਰਬਾਰੇ ਨੀ ਦਰਬਾਰੇ ਨਾ ਉਮੀਦੀ ਨੇਸ਼ਤ ਸਦਬਾਰ ਅਗਰ ਤੌਬਾ ਕਰਦਮ ਬਾਜ਼ ਆ। ਗੱਲ ਇੱਥੇ ਹੈ ਕਿ ਇਹ ਭਗਵੰਤ ਸਿੰਘ, ਇਹ ਭਗਵੰਤ ਤੋਂ ਜੇ ਅੰਮ੍ਰਿਤ ਨਹੀਂ ਛਕਿਆ, ਉਹ ਇਹ ਭਗਵੰਤ ਮੈਂ ਤੇਰੇ ਵਰਗਾ ਮਰਦ ਨਹੀਂ ਵੇਖਿਆ, ਤੇਰੇ ਵਰਗਾ ਮਰਦ ਇੱਕ ਤੇ ਕੀ 100 ਗੁਨਾਹ ਕਰੇ ਤਾਂ ਵੀ ਔਰੰਗਜ਼ੇਬ ਨੂੰ ਸਜ਼ਾ ਨਹੀਂ ਜਾ ਸਕਦਾ, ਤੇਰੇ ਚ ਮਰਦਾਂ ਵਾਲੇ ਗੁਣ ਨੇ। ਗੱਲ ਫੇਰ ਆ ਗਈ, ਮਰਦ ਕੇਵਲ ਬੰਦੇ ਦਾ ਸਮਾਨ ਅਰਥਕ ਸ਼ਬਦ ਨਹੀਂ, ਮਰਦ ਸ਼ਬਦ ਤੁਹਾਡੀ ਬਹਾਦਰੀ ਚੋਂ ਪੈਦਾ। ਕਹਿੰਦਾ ਤੂੰ ਸ਼ੇਰ ਮਰਦ ਹੈ, ਤੇਰੇ ਵਰਗਾ ਮਰਦ 4 ਹੋਰ ਵੀ ਗੁਨਾਹ ਕਰ ਦਵੇ ਨਾ ਤੇ ਮੈਂ ਸਜ਼ਾ ਨਹੀਂ ਦੇਣੀ, ਕਿਉਂਕਿ ਤੇਰੇ ਚ ਮਰਦ ਹੋਣ ਦਾ ਗੁਣ। ਇਹ ਆਜ਼ਾਦ ਮਰਦ ਭੇਜੇ ਨੇ ਰੂਪਾਂ ਚ। ਇਹ 3 ਭਰਾ ਖੰਡੇ ਬਾਟੇ ਦੀ ਬਾਹੂ ਲੈ ਕੇ ਬਣਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਚੱਲਣ ਵਾਲੇ 5 ਸਿੰਘਾਂ ਦੇ ਵਿੱਚੋਂ। ਹੁਣ ਅਸੀਂ ਆਪਣਾ, ਤੁਸੀਂ ਅਲੀਟ ਕਲਾਸ ਜਿਹੜੀ ਉਹ ਤੇ ਵੇਖੋ, ਬੰਦਾ ਸਿੰਘ ਬਹਾਦਰ ਦੇ ਨਾਲ ਕੌਣ ਨੇ? ਜਿਹੜਾ ਉਸ ਸਮੇਂ ਵਜ਼ੀਰ ਖਾਨ ਹੈ ਉਹ ਤਾਂ 3000 ਹੀ ਮਨਸਬਦਾਰ ਹੈ, ਤੇ ਉਹਦੇ ਨਾਲ ਲੜਨ ਦੇ ਵਾਸਤੇ ਜਿਹੜਾ ਬੰਦਾ ਸਿੰਘ ਬਹਾਦਰ ਦੇ ਨਾਲ 5 ਸਿੰਘਾਂ ਦੇ ਰੂਪ ਚ ਆ ਰਿਹਾ ਭਗਵੰਤ ਸਿੰਘ, ਉਹ 5000 ਹੀ ਮਨਸਬਦਾਰ। ਕਿਹੜੀ ਉਸ ਸਮੇਂ ਦੀ ਅਲੀਟ ਕਲਾਸ ਹੈ ਜਿਹੜੀ ਸੰਘਰਸ਼ ਵਿੱਚ ਸ਼ਾਮਲ ਹੁੰਦੀ ਹੈ, ਜਿਹੜੀ ਗੁਰੂ ਦੀ ਪਰੰਪਰਾ ਤੋਂ ਨਾਲ ਜੁੜੀ ਹੋਈ ਹੈ, ਕਿਉਂਕਿ ਇਹ ਜਿਹੜੇ ਨੇ ਭਗਵੰਤ ਸਿੰਘ, ਬਾਜ ਸਿੰਘ ਤੇ ਕੌਰ ਸਿੰਘ, ਇਹ ਭਾਈ ਮਨੀ ਸਿੰਘ ਦੇ ਭਤੀਜੇ। ਇਹਨਾਂ ਪਰੰਪਰਾਵਾਂ ਨੂੰ ਸਮਝਣ ਦਾ ਯਤਨ ਕਰੀਏ। ਸੋ ਉਸ ਵੇਲੇ ਸਰਬਰਾਹ ਕਹਿੰਦਾ ਬਾਜ ਸਿੰਘ ਕਿਹੜਾ ਤੁਹਾਡੇ ਚੋਂ, ਜਿਹਨੂੰ ਸਰਹੰਦ ਦਾ ਗਵਰਨਰ ਬਣਾਇਆ ਸੀ, ਜਿਹਨੇ ਘੋੜੇ ਤੇ ਜਿਹੜੇ ਵਜ਼ੀਰ ਖਾਨ ਨੂੰ ਚੀਰ ਕੇ 2 ਹਿੱਸਿਆਂ 'ਚ ਜ਼ਮੀਨ ਤੇ ਸੁੱਟ ਦਿੱਤਾ, ਉਹ ਬਾਜ ਸਿੰਘ ਕਿਹੜਾ? ਬਾਜ ਸਿੰਘ ਸਾਹਮਣੇ ਖੜਾ ਕਹਿੰਦਾ ਮੈਨੂੰ ਬਾਜ ਸਿੰਘ ਕਹਿੰਦੇ। ਕਹਿੰਦਾ ਬਾਜ ਸਿੰਘ ਅੱਜ ਤੇਰੀ ਦਲੇਰੀ ਕਿੱਥੇ ਗਈ, ਅੱਜ ਤੇਰੀ ਬਹਾਦਰੀ ਕਿੱਥੇ ਗਈ? ਬਾਜ ਸਿੰਘ ਕਹਿੰਦਾ ਕਿ ਪੈਰਾਂ 'ਚ ਬੇੜੀਆਂ ਤੇ ਹੱਥਾਂ 'ਚ ਹੱਥ ਘੜੀਆਂ ਨੇ, ਪਰ ਮੈਂ ਤੈਨੂੰ ਕਹਿੰਦਾ ਬਾਦਸ਼ਾਹ ਜੇ ਕਿਤੇ ਦਲੇਰੀ ਪਰਖਣੀ ਹੈ ਨਾ ਤਾਂ ਇਸ ਮਰਦ ਦੀ ਹੱਥ ਘੜੀ ਖੋਲ ਕੇ ਰੱਖ। ਇਹ ਤਸਵੀਰ ਅੰਮ੍ਰਿਤਸਰ ਅਜਾਇਬ ਘਰ ਚਲਦੀ। ਹੁਣ ਜਦੋਂ ਰਾਜੇ ਨੂੰ ਮੰਗਾਰਿਆ ਜਾਵੇ ਕਿ ਜੇ ਮਰਦ ਦੇ ਹੱਥ ਘੜੀ ਖੋਲ ਕੇ ਵਿਖਾ, ਫਿਰ ਰਾਜੇ ਦੀ ਵੀ ਅੰਤਰਾਤਮਾ ਜਾਗਦੀ ਹੈ, ਮਰਦ ਦਾ ਗੁਣਾ ਜਾਗਦਾ। ਉਹ ਕਹਿੰਦਾ ਖੋਲੋ ਇਹਦੀ ਹੱਥ ਘੜੀ। 25000 ਫੌਜ ਦਾ ਘੇਰਾ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਤੋਂ ਲੈ ਕੇ ਬਹਾਦਰ ਸ਼ਾਹ ਦੀ ਕਬਰ ਤੱਕ ਕੀ ਕਰ ਲੂਗਾ? ਜਦੋਂ ਬਾਜ ਸਿੰਘ ਦੀ ਹੱਥ ਘੜੀ ਖੋਲਣ ਦੇ ਵਾਸਤੇ ਅਮੀਰ ਖਾਨ ਦੇ ਹੁਕਮਾਂ ਵਿੱਚ ਇੱਕ ਸਿਪਾਹੀ ਅੱਗੇ ਹੋਇਆ ਤੇ ਬਾਜ ਸਿੰਘ ਨੇ ਐਸਾ ਝਟਕਾ ਮਾਰਿਆ ਖੁੱਲੀ ਹੋਈ ਹੱਥ ਘੜੀ ਦੇ ਨਾਲ, ਉਹਦੀ ਸ਼ਮਸ਼ੀਰ ਨੂੰ ਉਹਦੇ ਮਿਆਨ ਚੋਂ ਕੱਢ ਕੇ ਸਿਰ ਧੜ ਤੋਂ ਜੁਦਾ ਕਰ ਦਿੱਤਾ। ਇਤਿਹਾਸਕਾਰ ਕਹਿੰਦੇ ਨੇ ਕਿ 13 ਸਿਪਾਹੀਆਂ ਦੇ ਸਿਰ ਉਸਨੇ ਧੜ ਤੋਂ ਜੁਦਾ ਕਰਕੇ ਜ਼ਮੀਨ ਤੇ ਸੁੱਟ ਦਿੱਤੇ ਤੇ ਬਾਦਸ਼ਾਹ ਤਖਤ ਤੋਂ ਉੱਠ ਕੇ ਭੱਜ ਗਿਆ। ਇਹ ਹੈ ਬਾਜ ਸਿੰਘ। ਅਖੀਰ ਬਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਬਾਜ ਸਿੰਘ ਦਾ ਸਿਰ ਧੜ ਤੋਂ ਜੁਦਾ ਕਰਕੇ ਨੀਚੇ ਤੇ ਕਰਕੇ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਕਰ ਦਿੱਤਾ। ਭਗਵੰਤ ਸਿੰਘ, ਕੌਰ ਸਿੰਘ, ਬਾਜ ਸਿੰਘ, ਰਣ ਸਿੰਘ, ਫਤਿਹ ਸਿੰਘ, ਆਲੀ ਸਿੰਘ, ਮਾਲੀ ਸਿੰਘ, ਗੁਲਾਬ ਸਿੰਘ, ਰਤਨ ਸਿੰਘ, ਅਮਰ ਸਿੰਘ, ਇਹਨਾਂ ਸਾਰੇ ਸਿੰਘਾਂ ਦੇ ਸਿਰ ਧੜ ਤੋਂ ਜੁਦਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਆਲੇ ਦੁਆਲੇ ਨੀਚਿਆਂ ਦੇ ਉੱਪਰ ਟੰਗ ਕੇ ਵਾੜ ਬਣਾ ਦਿੱਤੀ ਹੈ ਤੇ ਕੌਮ ਦਾ ਜਰਨੈਲ ਨੇਤਰ ਬੰਦ ਕਰਕੇ ਦਿੱਤਾ। ਫਰਕਸੀਅਰ ਸਰਬਰਾਹ ਖਾਨ ਉੱਥੇ ਨੇ। ਉਹ ਕਹਿੰਦਾ ਬੰਦਾ ਸਿੰਘ ਅੱਖਾਂ ਕਿਉਂ ਬੰਦ ਕਰਦੀਆਂ? ਕੀ ਹੁਣ ਆਪਣੇ ਜਰਨੈਲਾਂ ਦੇ ਨੇਜਿਆਂ ਦੇ ਉੱਪਰ ਟੰਗੇ ਹੋਏ ਸਿਰ ਨਹੀਂ ਵੇਖੇਗੇ? ਕੀ ਗੱਲ ਜ਼ਮੀਨ ਦੇ ਉੱਪਰ ਤੜਫਦੇ ਹੋਏ ਧੜ ਨਹੀਂ ਵੇਖੇਗੇ? ਕੀ ਗੱਲ ਜ਼ਮੀਨ ਦੇ ਉੱਪਰ ਵਿਛਿਆ ਹੋਇਆ ਖੂਨ ਦਾ ਗਲੀਚਾ ਨਹੀਂ ਵੇਖਿਆ ਗਿਆ? ਅੱਖਾਂ ਕਿਉਂ ਬੰਦ ਕਰ ਲਈਆਂ ਨੇ? ਬਦਲਾ
ਜਿਸ ਨੇ ਕਦੀ ਹਿਰਨੀ ਦੇ ਬੱਚੇ ਵੇਖ ਕੇ ਅੱਖਾਂ ਬੰਦ ਕਰ ਲਈਆਂ ਸੀ, ਅੱਖਾਂ ਅੱਜ ਵੀ ਬੰਦ ਨੇ। ਕਤਲੇਆਮ ਅੱਜ ਵੀ ਹੋ ਰਿਹਾ, ਹੁਣ ਅੱਜ ਵੀ ਵਗ ਰਿਹਾ। ਕਹਿੰਦਾ ਅੱਖਾਂ ਕਿਉਂ ਬੰਦ ਕਰ ਲਈਆਂ ਨੇ? ਕਹਿੰਦਾ ਬਾਦਸ਼ਾਹ, ਮੈਂ ਅੱਖਾਂ ਇਸ ਕਰਕੇ ਬੰਦ ਨਹੀਂ ਕੀਤੀਆਂ ਕਿ ਮੈਂ ਆਪਣੇ ਜਰਨੈਲਾਂ ਦੇ ਨੇਜਿਆਂ ਦੇ ਉੱਪਰ ਟੰਗੇ ਹੋਏ ਸਿਰ ਨਹੀਂ ਵੇਖ ਸਕਦਾ। ਮੈਂ ਅੱਖਾਂ ਇਸ ਕਰਕੇ ਬੰਦ ਨਹੀਂ ਕੀਤਾ ਕਿ ਮੈਂ ਜ਼ਮੀਨ ਤੇ ਤੜਫਦੇ ਧੜ ਨਹੀਂ ਵੇਖ ਸਕਦਾ, ਮੈਂ ਜ਼ਮੀਨ ਤੇ ਵਿਛਿਆ ਹੋਇਆ ਖੂਨ ਦਾ ਗਲੀਚਾ ਨਹੀਂ ਵੇਖ ਸਕਦਾ। ਉਹ ਬਾਦਸ਼ਾਹ, ਮੈਂ ਤੇ ਅੱਖਾਂ ਬੰਦ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰ ਰਿਹਾ ਸੀ, ਪਾਤਸ਼ਾਹ ਕੀ ਗੁਨਾਹ ਹੋ ਗਿਆ ਜਿਹੜੇ ਮੇਰੇ ਤੋਂ ਬਾਅਦ ਦੇ ਵਿੱਚ ਧਰਮ 'ਚ ਆਏ, ਉਹ ਤੇਰੀ ਗੋਦ 'ਚ ਪਹਿਲਾਂ ਚਲੇ ਗਏ, ਮੈਨੂੰ ਦੇਰੀ ਕਿਉਂ ਕੀਤੀ ਜਾ ਰਹੀ? ਨਹੀਂ ਬੰਦਾ ਸਿਆ, ਤੈਨੂੰ ਮਕਾਉਣਾ ਨਹੀਂ, ਤੈਨੂੰ ਝੁਕਾਉਣਾ। ਤੈਨੂੰ ਮਕਾਉਣਾ ਤੇਰੀ ਜਿੱਤ ਹੈ, ਤੈਨੂੰ ਝੁਕਾਉਣਾ ਮੇਰੀ ਜਿੱਤ ਹੈ। ਦਰਬਾਰ ਖਾਨੇ ਦੇ ਵਿੱਚੋਂ ਰਤਨ ਚੰਦ ਦਰਬਾਰੀ, ਪੰਡਿਤ ਨਹਿਰੂ ਹੁਣਾਂ ਦਾ ਵਡੇਰਾ ਸੀ ਰਤਨ ਚੰਦ ਦਰਬਾਰੀ ਨੂੰ ਹੁਕਮ ਹੁੰਦਾ ਹੈ ਕਿ ਬੰਦਾ ਸਿੰਘ ਬਹਾਦਰ ਦਾ ਪੌਣੇ 4 ਸਾਲ ਦਾ ਪੁੱਤਰ ਦਰਬਾਰ ਖਾਨੇ ਚੋਂ ਲਿਆਂਦਾ ਸੀ। 8 ਮਹੀਨੇ ਬਾਅਦ ਪਿਤਾ ਤੇ ਪੁੱਤਰ ਆਪਸ ਤੱਕ ਰਹੇ ਨੇ। ਬਸ ਪਿਤਾ ਦੇ ਹੱਥਾਂ ਦੇ ਵਿੱਚ ਹੱਥ ਕੜੀਆਂ, ਪੈਰਾਂ 'ਚ ਬੇੜੀਆਂ 'ਚ ਆਪਣੇ ਪੁੱਤਰ ਨੂੰ ਗਲੇ ਨਹੀਂ ਲਗਾ ਸਕਦੇ। ਪਰ ਪੁੱਤਰ ਗੋਦ 'ਚ ਪਾ ਦਿੱਤਾ ਗਿਆ, ਤੇ ਗੋਦ 'ਚ ਪਾ ਕੇ ਪੁੱਤਰ ਨੂੰ ਸਰਬਰਾਹ ਖਾਨ ਕਹਿੰਦਾ ਬੰਦਾ ਸਿੰਘ, ਉਹ ਤੂੰ ਨਨੌਤੇ ਦੇ ਪਠਾਨਾਂ ਦੇ ਕੱਲੇ ਮੁੰਡੇ ਜਿਹੜੇ ਸੀ ਮੈਦਾਨੇ ਜੰਗ 'ਚ ਆਪਣੀ ਤੀਰ ਤੇ ਕਮਾਨ ਦੇ ਨਾਲ ਜ਼ਮੀਨ ਤੇ ਸੁੱਟ ਦਿੱਤੇ ਸੀ। ਜੇ ਤੂੰ ਨਨੌਤੇ ਦੇ ਵਿੱਚ ਸਾਡੇ ਪਠਾਨਾਂ ਦੇ ਪੁੱਤ ਮਾਰੇ ਸੀ, ਤੇ ਅੱਜ ਤੇਰਾ ਪੁੱਤ ਤੇਰੀ ਗੋਦ 'ਚ ਹੈ, ਮੈਂ ਤੇਰੇ ਕੋਲੋਂ ਮਰਵਾਉਣਾ। ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਦੇ ਵਿੱਚ ਉਹਦਾ ਪੁੱਤ, ਇਸ ਤਸਵੀਰ ਨੂੰ ਆਪਣੇ ਸਾਹਮਣੇ ਲਿਆ ਕੇ, ਗੋਦ ਦੇ ਵਿੱਚ ਪੁੱਤਰ, ਜਲਾਦ ਪਿਤਾ ਦੀ ਇੱਕ ਬਾਂਹ ਖੋਲ ਰਿਹਾ, ਇੱਕ ਹੱਥ ਘੜੀ ਖੋਲ ਰਿਹਾ, ਪੁੱਤਰ ਨੂੰ ਪਿਆਰ ਕਰਨ ਵਾਸਤੇ ਨਹੀਂ, ਖੰਜਰ ਫੜਾਉਣ ਦੇ ਵਾਸਤੇ ਆਪਣੇ ਪੁੱਤਰ ਨੂੰ ਆਪ ਜਬਾ ਕਰ। ਬੰਦਾ ਸਿੰਘ ਬਹਾਦਰ ਦੇ ਸਾਹਮਣੇ ਰੱਖ ਕੇ ਖੰਜਰ, ਅਮੀਰ ਖਾਨ ਕਹਿੰਦਾ ਬਾਦਸ਼ਾਹ ਸਲਾਮਤ ਦਾ ਹੁਕਮ ਹੈ, ਆਪਣੇ ਪੁੱਤਰ ਨੂੰ ਆਪ ਜਬਾ ਕਰ। ਤੇ ਕੌਮ ਦੇ ਜਰਨੈਲ ਦਾ ਜਵਾਬ ਬੜਾ ਪਿਆਰਾ, ਕਿਤੇ ਆਪਣੇ ਪ੍ਰਾਤਨ ਸੋਤ ਪੰਥ ਪ੍ਰਕਾਸ਼ ਚੋਂ ਕਹਿੰਦਾ ਬਾਦਸ਼ਾਹ ਸਲਾਮਤ, ਮੇਰੀ ਗੋਦੀ 'ਚ ਮੇਰਾ ਪੁੱਤ ਪਿਆ ਹੈ, ਤੇ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ ਸੀ, ਉਸਨੇ ਕਿਹਾ ਸੀ ਮਜਲੂਮ ਮਾਸੂਮ ਨਿਹੱਥੇ ਤੇ ਔਰਤ ਦੇ ਉੱਪਰ ਵਾਰ ਨਹੀਂ ਕਰਨਾ। ਸੱਚ ਜਾਣੀ ਤੂੰ ਮੇਰਾ ਦੁਸ਼ਮਣ ਹੈ, ਜੇ ਕਿਤੇ ਮੇਰੀ ਗੋਦੀ 'ਚ ਤੇਰਾ ਪੁੱਤ ਪਿਆ ਹੁੰਦਾ, ਮੈਂ ਤਾਂ ਵੀ ਜਵਾਨਾ ਕਰਦਾ, ਇਹ ਤੇ ਮੇਰਾ ਆਪਣਾ, ਮੈਂ ਤਾਂ ਵੀ ਜਵਾਨਾ ਕਰਦਾ। ਉਸ ਵੇਲੇ ਹੁਕਮ ਦਿੱਤਾ ਗਿਆ ਇਹਦੇ ਪੁੱਤਰ ਨੂੰ ਜ਼ਿਬਾ ਕੀਤਾ ਜਾਵੇ। ਪੁੱਤਰ ਦਾ ਸਿਰ ਬਾਪ ਦੀ ਗੋਦ ਦੇ ਵਿੱਚ ਜਲਾਦ ਜ਼ਿਬਾ ਕਰ ਰਿਹਾ, ਛਾਤੀ ਤੇ ਖੰਜਰ ਚੱਲਿਆ, ਖੂਨ ਦੇ ਫੁਹਾਰੇ ਛੁੱਟ ਪਏ, ਉਹਦੀਆਂ ਚੀਕਾਂ ਦੇ ਨਾਲ ਅਸਮਾਨ ਗੂੰਜ ਉੱਠਿਆ। ਉਹਦੇ ਜਿਸਮ ਦੇ ਛੋਟੇ ਛੋਟੇ ਟੁਕੜੇ ਕਰਕੇ ਉਹਦੀਆਂ ਆਂਦਰਾਂ ਦਾ ਹਾਰ ਬਣਾ ਕੇ ਬੰਦਾ ਸਿੰਘ ਬਹਾਦਰ ਦੇ ਘਰ 'ਚ ਪਾ ਦਿੱਤਾ। ਉਹਦਾ ਧੜਕਦਾ ਹੋਇਆ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਧੋ ਦਿੱਤਾ। ਸੁੱਖੇ ਕੀ ਹੋਇਆ? ਉਹਦਾ ਧੜਕਦਾ ਹੋਇਆ ਦਿਲ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਹੈ। ਉਹਦਾ ਖੂਨ ਬੰਦਾ ਸਿੰਘ ਬਹਾਦਰ ਦੇ ਚਿਹਰੇ ਤੇ ਮਲ ਦਿੱਤਾ। ਉਹਦਾ ਕੱਟਿਆ ਹੋਇਆ ਸਿਰ ਬੰਦਾ ਸਿੰਘ ਬਹਾਦਰ ਦੀ ਗੋਦੀ 'ਚ ਰੱਖਿਆ, ਨੇਤਰ ਬੰਦ ਕਰਕੇ ਕੌਮ ਦਾ ਜਰਨੈਲ ਬੈਠਾ ਸਰਬਰਾਹ ਕੱਢ ਕੇ, ਬੰਦਾ ਸਿੰਘ ਤੇਰੀ ਕੁਲ ਦਾ ਆਖਰੀ ਚਿਰਾਗ ਵੀ ਬੁਝ ਗਿਆ, ਤੇਰੇ ਪੁੱਤਰ ਦਾ ਸਿਰ ਤੇਰੀ ਗੋਦ ਦੇ ਵਿੱਚ। ਉਹ ਗੱਲ ਕਰ ਰਿਹਾ ਤੇ ਬੰਦਾ ਸਿੰਘ ਮੁਸਕਰਾ ਰਿਹਾ। ਕਹਿੰਦਾ ਬੰਦਾ ਸਿੰਘ ਮੁਸਕਰਾ ਕਿਉਂ ਰਿਹਾ? ਕੁਲ ਦਾ ਚਿਰਾਗ ਬੁਝ ਗਿਆ, ਤੇਰੇ ਪੁੱਤਰ ਦਾ ਸਿਰ ਤੇਰੀ ਗੋਦੀ 'ਚ ਪਿਆ, ਹੁਣ ਤਾਂ ਦੀਨ ਇਸਲਾਮ ਕਬੂਲ ਕਰ ਲੈ। ਖਿੜ ਕੇ ਦੱਸਿਆ ਕੌਮ ਦਾ ਜ਼ਰਾ। ਕਹਿੰਦਾ ਬਾਦਸ਼ਾਹ, ਉਹ ਮੈਂ ਤੇ ਇਸ ਕਰਕੇ ਮੁਸਕਰਾ ਰਿਹਾ, ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ ਸੀ, ਉਹਨੇ ਮੇਰੀ ਝੋਲੀ 'ਚ ਆਪਣੇ 4 ਪੁੱਤਰਾਂ ਦੇ ਸਿਰ ਪਾਏ ਸੀ। ਅੱਜ ਮੈਂ ਸੁਰਖਰੂ ਹੋ ਗਿਆ ਹੀ, ਆਪਣੇ ਪੁੱਤਰ ਦਾ ਸਿਰ ਆਪਣੀ ਗੋਦ 'ਚ ਲੈ ਕੇ ਗੁਰੂ ਦੀ ਗੋਦ 'ਚ ਜਾ ਰਿਹਾ, ਸੁਰਖਰੂ ਹੋ ਗਿਆ। ਇਹ ਸੀ ਕੌਮ ਦਾ ਚੱਲਣਾ। ਵਕਤ ਮੈਂ ਜ਼ਿਆਦਾ ਲੈ ਗਿਆ ਕਿ ਮੰਨਦਾ ਜਾ ਸਕੇ। ਬਾਬਾ ਬੰਦਾ ਸਿੰਘ ਬਹਾਦਰ, ਮੈਨੂੰ ਲੱਗਦਾ ਕਿ ਇਹਦੀ ਜ਼ਿੰਦਗੀ ਦੇ ਉੱਪਰ ਬਹੁਤ ਕਾਰਜ ਕਰਨ ਦੀ ਲੋੜ ਹੈ, ਅਜੇ ਤੱਕ ਅਸੀਂ ਨਹੀਂ ਕਰ ਸਕੇ। ਬਹੁਤ ਜ਼ਿਆਦਾ ਵੀਰ ਜੀ ਨੇ ਆਰਾਮ 'ਚ ਕਹੇ ਡਾਕਟਰ ਗੰਡਾ ਸਿੰਘ, ਡਾਕਟਰ ਗੰਡਾ ਸਿੰਘ ਤੋਂ ਬਾਅਦ ਅਜੇ ਕੋਈ ਅਗਲੀ ਲਾਈਨ ਨਹੀਂ ਹੋਈ। ਬਹੁਤ ਕੰਮ ਕਰਨ ਦੀ ਲੋੜ, ਬਹੁਤ ਵੱਡਾ ਕਾਰਜ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ। ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਿ ਇਹ ਕਾਰਜ ਕਰਵਾ ਰਹੇ। ਬੰਦਾ ਸਿੰਘ ਬਹਾਦਰ ਦੇ ਉੱਪਰ ਵੀ ਖੋਜ ਕਾਰਜ ਚੱਲ ਰਿਹਾ। ਹੁਣ ਤੱਕ 1800 ਪੰਨੇ ਜਿਹੜੇ ਨੇ ਉਹ ਲਿਖੇ ਜਾ ਚੁੱਕੇ ਹਨ, ਜਿੰਨੇ ਵੀ ਸਰੋਤ ਨੇ। ਬਹੁਤ ਜਲਦੀ ਅਰਪਿਤ ਕਰਾਂਗੇ। ਇਸ ਵਾਰੀ 1984 ਦੇ ਘੱਲੂਘਾਰੇ ਨੂੰ ਸਮਰਪਿਤ ਇੱਕ ਕਿਤਾਬ, ਜਿਹੜੀ 84 ਦੇ ਬਾਰੇ ਸਭ ਤੋਂ ਵੱਡੀ ਕਿਤਾਬ ਹੈ। 1976 ਤੋਂ ਲੈ ਕੇ 1986 ਤੱਕ ਦੇ ਸਾਰੇ ਡਾਕੂਮੈਂਟ ਨੇ। ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ,
ਪੋਸਟਮਾਰਟਮ ਰਿਪੋਰਟਸ ਜਨਰਲ ਜਗਵੇਕ ਸਿੰਘ ਉਹਨਾਂ ਦੀ, ਸੰਤ ਜਰਨੈਲ ਸਿੰਘ ਉਹਨਾਂ ਦੀ, 14 ਹੋਰ ਸਿੱਖਾਂ ਦੀਆਂ, ਤੇ ਉਹਨਾਂ 'ਚ ਇੱਕ ਖਾਸ ਗੱਲ ਕਿ ਪੋਸਟਮਾਰਟਮ ਕਰਦਿਆਂ ਡਾਕਟਰ ਲਿਖ ਰਿਹਾ ਆਰਮ ਸਟਾਈਲ ਬਿਹਾਈਂਡ, ਬਾਹਾਂ ਪਿੱਛੇ ਵੱਧ ਕੇ ਗੋਲੀ ਮਾਰੀ ਗਈ। ਉਹ ਨੌਜਵਾਨ ਜਿਹੜੇ ਬਾਬਾ ਸ਼ਾਮ ਸਿੰਘ ਦੇ ਡੇਰੇ ਵਿੱਚ ਕੀਰਤਨ ਸਿੱਖਦੇ ਸੀ, 14 ਬੱਚੇ ਫੌਜ ਨੇ ਨਜਾਇਜ਼ ਹੱਥ ਫੜ ਕੇ ਗੋਲੀਆਂ ਮਾਰ ਦਿੱਤੇ। 704 FIRs, ਬੜੀ ਅਹਿਮ ਗੱਲ ਹੈ। ਅੰਮ੍ਰਿਤਸਰ ਦੇ ਥਾਣਿਆਂ ਦੇ ਵਿੱਚ 704 FIR ਦਰਜ ਹੋਈਆਂ ਨੇ, ਜਿਨ੍ਹਾਂ ਚੋਂ 100 FIR ਜਿਹੜੀਆਂ ਨੇ ਉਹ ਦਰਬਾਰ ਸਾਹਿਬ ਪਰਿਸਤੇ ਨੇੜੇ ਦੇ ਜਿਹੜੇ ਰਿਹਾਇਸ਼ੀ ਇਲਾਕੇ ਨੇ ਉਹਨਾਂ ਦੇ ਵਿੱਚੋਂ ਨੇ। ਉਹ FIR ਇਹ ਨੇ ਕਿ ਸਾਡਾ ਸਮਾਨ ਫੌਜ ਨੇ ਘਰਾਂ ਚੋਂ ਚੋਰੀ ਕਰ ਲਿਆ। ਇਹਦੇ ਉੱਪਰ ਇੱਕ ਕੇਸ ਚੱਲਿਆ। 2018 ਦੇ ਵਿੱਚ ਅਦਾਲਤ ਨੇ ਕੋਰਟ ਦਾ ਫੈਸਲਾ ਦਿੱਤਾ, ਮੈਂ ਕਿਤਾਬ 'ਚ ਦਿੱਤਾ, ਉਹਦੇ ਵਿੱਚ ਚੋਰੀ ਕਰਨ ਵਾਲੇ ਅਫਸਰਾਂ ਨੂੰ ਇਹ ਕਹਿ ਕੇ ਬਰੀ ਕੀਤਾ ਜਾ ਰਿਹਾ ਇਹ ਸਮਾਨ ਤਾਂ ਅਸੀਂ ਘਰਾਂ ਚੋਂ ਤਾਂ ਚੁੱਕਿਆ ਸੀ, ਅਸੀਂ ਆਪਣੀ ਰੈਜੀਮੈਂਟ ਦੇ ਅਜਾਇਬ ਘਰ 'ਚ ਰੱਖਣਾ ਚਾਹੁੰਦੇ ਸੀ ਤੇ ਅਸੀਂ ਜਿੱਤ ਕੇ ਆਏ। ਇਹ ਜਿੱਤ ਨਹੀਂ ਹੁੰਦੀ, ਇਹ ਜਲਾਲਤ ਹੁੰਦੀ ਹੈ। ਜਿੱਤ ਆ ਹੁੰਦੀ ਹੈ ਜਿਹਨੂੰ ਕਿਹਾ ਜਾਂਦਾ ਤੇਗ ਤੇਗ ਫਤਿਹ ਨੁਸਰਤ ਬੇਦਰੰਗ। ਜਿੱਥੇ ਕੁੱਤੇ ਦੇ ਘਰ 'ਚ ਵੀ ਕੈਂਠਾ ਪਾ ਦਿੱਤਾ ਜਾਵੇ ਤੇ ਉਹਦੇ ਘਰ 'ਚੋਂ ਕੋਈ ਕੈਂਠਾ ਨਹੀਂ ਹੁੰਦਾ, ਲੋਕਾਂ ਦੇ ਘਰਾਂ 'ਚ ਚੋਰੀਆਂ ਨਹੀਂ ਹੁੰਦੀਆਂ। ਸਾਡਾ ਉਹ ਰਾਜ ਪ੍ਰਬੰਧ ਹੈ ਜਿਹਦੀ ਗੱਲ ਵੀਰ ਜੀ ਨੇ ਕੀਤੀ ਸੀ, ਜੋ ਹਮਸੈਰੀ ਸੋ ਮੀਤ ਬੇਗੁਪਤ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਿਕਾਰ ਸਾਹਿਬ ਰੱਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।